ਪੰਜਾਬੀ ਰੇਡੀਓ US ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਮੈਂਟੂ ਗੁਰਸਰੀਆ ਜੀ। ਉਹਨਾਂ ਤੋਂ ਖਬਰਾਂ ਦਾ ਪਤਾ ਕਰਾਂਗੇ ਕਿ ਕੀ ਕੁਛ ਚੱਲ ਰਿਹਾ ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ ਕੀ ਕੁਛ ਖਬਰਾਂ ਦੇ ਪਿੱਛੇ ਹੁੰਦਾ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪੋਂਸਰਸ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਸਭ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਵਾਲੇ ਸੈਨੋਜੇ ਤੋਂ 4082722500 ਉਹਨਾਂ ਦਾ ਫੋਨ ਨੰਬਰ ਹੈ। ਕ੍ਰਿਸ਼ਨ ਧਨੋਤਾ ਜੀ ਜੁੱਬਾ ਸਿਟੀ ਤੋਂ, ਬਚਿੱਤਰ ਸਿੰਘ ਚਾਹਲ ਫਰਜ਼ਨਾ ਤੋਂ, ਜਸਪਾਲ ਸਿੰਘ ਜੀ ਸੈਕਰਾਮੈਂਟੋ ਤੋਂ, ਜੱਸੀ ਗਿੱਲ ਪ੍ਰਿੰਸੀਪਲ, ਅਵਤਾਰ ਸਿੰਘ ਪੰਨੂ ਸਟੋਨ ਸਰਕਲ ਵਾਲੇ ਬਜ਼ੁਰਗ ਬੇਕਰਸਫੀਲਡ ਤੋਂ, GN ਲੂਬ ਐਂਡ ਟਰੱਕ ਵਾਸ਼ ਵਾਲੇ ਆਇਲ ਚੇਂਜ ਵੀ ਕਰਦੇ ਨੇ ਅਤੇ ਏਅਰ ਬ੍ਰੇਕ ਦਾ ਕੰਮ ਵੀ ਕਰਦੇ ਨੇ। ਇਹਨਾਂ ਤੋਂ ਨਵੇਂ ਪੁਰਾਣੇ ਟਾਇਰ ਤੁਸੀਂ ਲੈ ਸਕਦੇ ਹੋ। 2 ਇਹਨਾਂ ਦੀਆਂ ਲੋਕੇਸ਼ਨਾਂ ਨੇ ਸੈਂਟਾਨੇਲਾ ਅਤੇ ਮਡੇਰਾ ਦੇ ਵਿੱਚ। ਇਹਨਾਂ ਨੂੰ ਤੁਸੀਂ ਕਾਲ ਵੀ ਕਰ ਸਕਦੇ ਹੋ 2092771013। ਬਹੁਤ ਬਹੁਤ ਸਭ ਦਾ ਧੰਨਵਾਦ ਕਰਦੇ। ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਮੈਂਟੂ ਗੁਰਸਰੀਆ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਜੀ ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਹਾਂਜੀ, ਪਹਿਲਾਂ ਆਪਾਂ ਪੰਜਾਬ ਦੀ ਗੱਲ ਕਰਦੇ ਹਾਂ ਕਿ ਪੰਜਾਬ ਦੇ ਅੰਦਰ ਬਦਲ ਰਹੀ ਆ ਫਿਜ਼ਾ ਪੰਚਾਇਤਾਂ ਦੀ ਤੇ ਉਹਨਾਂ ਨੇ ਖਰਚਾ ਰਹਿਤ ਸਮਾਗਮ ਵਾਲੀ ਮੁਹਿੰਮ ਵਿੱਢੀ। ਦੇਖੋ, ਇਹ ਚੰਗੀ ਖਬਰ ਆ ਪੰਜਾਬ ਦੇ ਉਹਨਾਂ ਲੋਕਾਂ ਲਈ ਜਿਹੜੇ ਫਜ਼ੂਲ ਖਰਚੀ ਕਰਜ਼ਾ ਚੁੱਕ ਕੇ ਕਰਦੇ ਆ ਜੀ। ਜਿਹਨਾਂ ਦੇ ਕੋਲ ਹੈਗਾ ਉਹਨਾਂ ਦਾ ਤੇ ਚਲੋ ਸਰਦਾ, ਉਹਨਾਂ ਨੇ ਤੇ ਖਰਚ ਕਰਨਾ ਹੀ ਕਰਨਾ। ਪਰ ਜਿਹੜੇ ਮਾਤੜ ਲੋਕ ਆ, ਜਿਹੜੇ ਸਧਾਰਨ ਲੋਕ ਆ, ਉਹਨਾਂ ਨੂੰ ਵੀ ਫਿਰ ਆਪਣਾ ਨੱਕ ਰੱਖਣ ਲਈ ਇਸ ਤਰ੍ਹਾਂ ਦਾ ਅੱਕ ਛੱਡਣਾ ਪੈਂਦਾ। ਜਾਂ ਕਹਿ ਲਓ ਕਿ ਕਈ ਵਾਰ ਆਪ ਵੀ ਇਸ ਤਰ੍ਹਾਂ ਦਾ ਜਨੂੰਨ ਪਾਲ ਬੈਂਦੇ ਆ ਕਿ ਅਸੀਂ ਸ਼ਰੀਕੇ ਦੇ ਨਾਲੋਂ ਘੱਟੋ ਘੱਟ ਰਹਿਣਾ। ਪਰ ਹੁਣ ਚੰਗੀ ਗੱਲ ਇਹ ਆ ਕਿ ਪੰਜਾਬ ਦੇ ਵਿੱਚ ਇੱਕ ਇਸ ਤਰ੍ਹਾਂ ਦੀ ਮੁਹਿੰਮ ਚੱਲਦੀ ਪਈ ਆ ਜਿਹਦੇ ਤਹਿਤ ਪੰਚਾਇਤਾਂ ਅੱਗੇ ਆ ਕੇ ਮਤੇ ਪਾ ਰਹੀਆਂ, ਫੈਸਲੇ ਕਰਦੀਆਂ ਪਈਆਂ, ਨਿਯਮ ਬਣਾਉਂਦੀਆਂ ਪਈਆਂ ਕਿ ਇਹ ਜਿਹੜੇ ਸਮਾਗਮ ਹੁੰਦੇ ਬਹੁਤ ਖਰਚੀਲੇ, ਜਿਹਨਾਂ ਨੂੰ ਆਪਾਂ ਸਮਾਗਮ ਕਹਿੰਦੇ ਹਾਂ, ਜਿਨ੍ਹਾਂ ਦੇ ਵਿੱਚ ਬਹੁਤ ਫਜ਼ੂਲ ਖਰਚੀ ਕੀਤੀ ਜਾਂਦੀ ਹੈ, ਕਿ ਇਹਨਾਂ ਨੂੰ ਸੀਮਤ ਕੀਤਾ ਜਾਵੇ। ਸੋ ਮੈਨੂੰ ਦੱਸਦਿਆਂ ਖੁਸ਼ੀ ਹੁੰਦੀ ਆ ਕਿ ਮੋਹਾਲੀ ਤੋਂ ਇਹ ਸਾਰਾ ਕੁਛ ਸ਼ੁਰੂ ਹੋਇਆ ਸੀਗਾ। ਉੱਥੇ ਕੁਛ ਪਿੰਡਾਂ ਦੀਆਂ ਪੰਚਾਇਤਾਂ ਨੇ ਰਲ ਕੇ ਮਤੇ ਪਾਏ ਸਨ ਤੇ ਉਹ ਕਾਫਲਾ ਵੱਧਦਾ ਹੁਣ ਉਹਨਾਂ ਦਾ ਲਗਭਗ 100 ਪਿੰਡਾਂ ਤੱਕ ਪਹੁੰਚ ਚੁੱਕਾ, ਜਿੱਥੇ ਉਹਨਾਂ ਨੇ ਨਿਯਮ ਬਣਾਏ ਨੇ। ਹੁਣ ਇਹੀ ਲਹਿਰ ਹੈ ਜਿਹੜੀ ਉਹ ਸੰਗਰੂਰ, ਬਰਨਾਲਾ, ਇਹਨਾਂ ਪਿੰਡਾਂ ਦੇ ਵਿੱਚ ਆ ਪਹੁੰਚੀ ਹੈ। ਤਾਂ ਕੁਛ ਦਿਨ ਪਹਿਲਾਂ ਚੱਠਾ ਨੰਦੇੜਾ ਪਿੰਡ ਦੀ ਪੰਚਾਇਤ ਨੇ ਇੱਕ ਮਤਾ ਪਾਇਆ ਸੀ, ਮਹਿਲਾ ਪਿੰਡ ਦੀ ਪੰਚਾਇਤ ਨੇ ਇਸ ਤਰ੍ਹਾਂ ਦਾ ਇੱਕ ਮਤਾ ਪਾਇਆ ਸੀ। ਹੁਣ 2-3 ਪਿੰਡ ਹੋਰ ਵੀ ਆ ਗਏ ਆ ਇਸ ਕਾਫਲੇ ਦੇ ਵਿੱਚ। ਮੱਕੀ ਪਿੰਡ ਆ ਗਿਆ, ਚੱਠਾ, ਪਰ ਇਹਨਾਂ ਸਾਰੇ ਪਿੰਡਾਂ ਨੇ ਇਸ ਤਰ੍ਹਾਂ ਦੇ ਮਤੇ ਪਾਉਣੇ ਸ਼ੁਰੂ ਕਰ ਦਿੱਤੇ ਆ ਕਿ ਭਾਈ ਜਿਹੜੇ ਸਮਾਗਮ ਕੀਤੇ ਜਾਂਦੇ, ਚਾਹੇ ਉਹ ਮਰਗ ਦੇ ਸਮਾਗਮ ਹੈ, ਚਾਹੇ ਉਹ ਖੁਸ਼ੀ ਦੇ ਸਮਾਗਮ ਹੈ, ਤਾਂ ਉਹਨਾਂ ਦੇ ਵਿੱਚ ਫਜ਼ੂਲ ਖਰਚੀ ਨਾ ਕੀਤੀ ਜਾਵੇ। ਉਦਾਹਰਨ ਦੇ ਤੌਰ ਤੇ ਕਿ 30 ਕੁ ਬੰਦੇ ਹੀ ਬਰਾਤ ਜਾਏ ਜਾਣ, ਔਰ ਇਸ ਤੋਂ ਇਲਾਵਾ ਜੇ ਬਰਾਤ ਆਉਂਦੀ ਹੈ ਤਾਂ ਬੜਾ ਸਾਦੇ ਢੰਗ ਦੇ ਨਾਲ ਸਵਾਗਤ ਕੀਤਾ ਜਾਵੇ। ਫਿਰ ਜੋ ਆਨੰਦ ਕਾਰਜ ਦੇ ਕਾਜ ਆ ਉਹ ਸਾਰੇ ਗੁਰੂ ਘਰ ਰਚਾਏ ਜਾਣ। ਇਸ ਤਰ੍ਹਾਂ ਜਿਹੜੇ ਮਰਗ ਦੇ ਸਮਾਗਮ ਆ ਉਹਨਾਂ ਨੂੰ ਵੀ ਖਰਚੀਲਾ ਨਾ ਕੀਤਾ ਜਾਵੇ। ਜੋ ਆਉਂਦੇ ਆ ਸਾਡੇ ਇੱਥੇ ਕਿੰਨਰ ਆਉਂਦੇ ਵਧਾਈ ਲੈਣ, ਉਹਨਾਂ ਲਈ ਵੀ ਇੱਕ ਰਾਸ਼ੀ ਤੈਅ ਕੀਤੀ ਜਾਵੇ। ਯਾਨੀ ਇਸ ਤਰ੍ਹਾਂ ਦੇ ਅਸੂਲ ਬਣਾਏ ਜਾ ਰਹੇ ਪਿੰਡ ਪੱਧਰ ਤੇ, ਜੋ ਦੂਸਰੇ ਪਿੰਡ ਨਾਲੋਂ ਵੱਖਰੇ ਹੋ ਸਕਦੇ ਆ। ਪਰ ਠੀਕ ਹੈ, ਕੁਛ ਲੋਕ ਕਹਿੰਦੇ ਆ ਕਿ ਇਹਦੇ ਨਾਲ ਰੁਜ਼ਗਾਰ ਮਰਦਾ ਦੂਜੇ ਲੋਕਾਂ ਦਾ, ਦੂਸਰੇ ਇਹ ਵੀ ਕਹਿੰਦੇ ਆ ਕਿ ਇਸ ਤਰ੍ਹਾਂ ਦਾ ਇਹ ਫਰਮਾਨ ਹੈ ਜਿਹੜਾ ਨਾਦਰਸ਼ਾਹੀ ਫਰਮਾਨ ਵੀ ਹੁੰਦਾ ਕਈ ਵਾਰ। ਪਰ ਮੈਂ ਸਮਝਦਾ ਕਿ ਚਲੋ ਇਹ ਠੀਕ ਹੈ, ਦੋਨੇ ਚੀਜ਼ਾਂ ਆਪੋ ਆਪਣੀ ਥਾਂ ਤੇ ਠੀਕ ਹੈ। ਜਦੋਂ ਬੱਸਾਂ ਆਈਆਂ ਸੀ ਉਦੋਂ ਕੁਛ ਲੋਕਾਂ ਨੇ ਇਹ ਵੀ ਕਿਹਾ ਸੀਗਾ ਕਿ ਹੁਣ ਟਾਂਗੇ ਵਾਲੇ ਭੁੱਖੇ ਮਰ ਜਾਣਗੇ, ਪਰ ਟਾਂਗੇ ਵਾਲੇ ਤੇ ਅੱਜ ਵੀ ਚੱਲਦੇ ਪਏ ਆ। ਟਾਂਗੇ ਵਾਲਿਆਂ ਨੇ ਆਪਣਾ ਉਸੇ ਢੰਗ ਦੇ ਨਾਲ ਰੁਜ਼ਗਾਰ ਬਦਲ ਲਿਆ ਜਾਂ ਅੱਜ ਵੀ ਟਾਂਗੇ ਚਲਾਈ ਜਾਂਦੇ ਆ। ਖੈਰ, ਇਹ ਆਲੋਚਨਾ ਔਰ ਇਹ ਵਿਰੋਧ ਪ੍ਰਤੀਰੋਧ ਇਹ ਸਭ ਕੁਛ ਚੱਲਦਾ ਹੀ ਰਹਿੰਦਾ। ਪਰ ਇਹ ਚੰਗੀ ਪਹਿਲ ਇਹ ਹੋ ਰਹੀ ਆ ਕਿ ਲੋਕ ਹੁਣ ਇਹਨਾਂ ਖਰਚਿਆਂ ਤੋਂ ਅੱਕਦੇ ਜਾ ਰਹੇ ਆ। ਸੋ ਮੇਰੇ ਖਿਆਲ ਦੇ ਨਾਲ ਜਿਹੜੇ ਲੋਕ ਵੱਡੇ ਆ ਉਹ ਤੇ ਜੁਰਮਾਨਾ ਭਰ ਕੇ ਵੀ ਇਹੋ ਜਿਹੇ ਸ਼ੌਂਕ ਪਗਾ ਸਕਦੇ ਆ, ਪਰ ਹਮਾਤੜਾਂ ਨੂੰ, ਸਧਾਰਨ ਲੋਕਾਂ ਨੂੰ ਸਮਝ ਜਾਣਾ ਚਾਹੀਦਾ। ਔਰ ਇਹ ਪੰਚਾਇਤੀ ਪੱਧਰ ਤੇ ਨਾ ਵੀ ਮਤੇ ਪੈਣ, ਲੋਕਾਂ ਨੂੰ ਖੁਦ ਹੀ ਇਹ ਫੈਸਲਾ ਕਰ ਲੈਣਾ ਚਾਹੀਦਾ ਕਿ ਅਸੀਂ ਇਸ ਤਰ੍ਹਾਂ ਦਾ ਕੋਈ ਕਾਜ ਨਾ ਰਚਾਈਏ ਜਿਹਨੂੰ ਰਚਾ ਕੇ ਮੁੜ ਕੇ ਸਾਡੀ ਰਾਤਾਂ ਦੀ ਨੀਂਦ ਚਲੀ ਜਾਵੇ, ਦਿਨ ਦਾ ਚੈਨ ਚਲਾ ਜਾਵੇ, ਔਰ ਇੱਕ ਦਿਨ ਸਾਡੇ ਕਿਸੇ ਟੱਬਰ ਦੇ ਜਾਨ ਹੀ ਚਲੀ ਜਾਵੇ। ਇਸ ਤਰ੍ਹਾਂ ਦਾ ਕੰਮ ਨਹੀਂ ਕਰਨਾ ਚਾਹੀਦਾ। ਬਿਲਕੁਲ ਜੀ, ਬਹੁਤ ਹੀ ਚੰਗੀ ਖਬਰ ਹੈ। ਜਿਹੜੀਆਂ ਬਹੁਤ ਘੱਟ ਖਬਰਾਂ ਆਉਂਦੀਆਂ ਇਸ ਤਰ੍ਹਾਂ ਦੀਆਂ, ਅਤੇ ਚੰਗੀ ਸ਼ੁਰੂਆਤ ਆ। ਅਤੇ ਅਸੀਂ ਤਾਂ ਇਹ ਅਰਦਾਸ ਕਰਦੇ ਕਿ ਸਾਰੇ ਪੰਜਾਬ ਦੇ ਵਿੱਚ ਇਹੋ ਜਿਹੀਆਂ ਖਬਰਾਂ ਆਉਣੀਆਂ ਸ਼ੁਰੂ ਹੋ ਜਾਣ ਤਾਂ ਵਧੀਆ। ਅੱਗੇ ਡਿਜੀਟਲ ਇੰਡੀਆ ਦੀ ਜੇ ਗੱਲ ਕਰਦੇ ਹਾਂ ਕਿ ਜਿਹੜੇ ਡਿਜੀਟਲ ਲੈਣ ਦੇਣ ਕਰਦੇ ਆ ਉਹਨਾਂ ਨੂੰ KYC ਦਾ ਚੱਕਰ ਪਾਇਆ। ਦੇਖੋ, ਇਹ ਕੋਈ ਨਾ ਕੋਈ ਚੱਕਰ ਪਾਈ ਰੱਖਦੇ ਆ। ਹੁਣ KYC ਇੱਕ ਸਿਸਟਮ ਹੈ। ਇਹ ਕਹਿੰਦੇ ਆ ਕਿ ਜਦੋਂ ਤੱਕ ਉਹ ਪ੍ਰਕਿਰਿਆ ਪੂਰੀ ਨਹੀਂ ਕਰ ਲਈ ਜਾਂਦੀ ਉਦੋਂ ਤੱਕ ਫਿਰ ਜਿਹੜੇ E-wallet ਆ
ਉਹ ਲੈਣ ਦੇਣ ਨਹੀਂ ਕਰ ਸਕਣਗੇ, ਕਿਉਂਕਿ ਜਦੋਂ ਨੋਟਬੰਦੀ ਹੋਈ ਸੀਗੀ ਤੇ ਬਹੁਤ ਸਾਰੀਆਂ ਕੰਪਨੀਆਂ ਬਾਜ਼ਾਰ ਦੇ ਵਿੱਚ ਆ ਗਈਆਂ ਸਨ, ਜਿੱਦਾਂ ਪੇਟੀਐਮ ਵਗੈਰਾ, ਔਰ ਉਹ ਡਿਜੀਟਲ ਲੈਣ ਦੇਣ ਕਰਾਉਂਦੀਆਂ ਸਨ। ਵੈਸੇ ਚੰਗੀ ਗੱਲ ਇਹ ਆ ਕਿ ਲੋਕਾਂ ਨੂੰ ਬਹੁਤ ਫਾਇਦਾ ਵੀ ਹੋਇਆ ਇਹਨਾਂ ਚੀਜ਼ਾਂ ਦਾ, ਕਿਉਂਕਿ ਅੱਗੇ ਬਿਜਲੀ ਦਾ ਬਿੱਲ ਜੇ ਭਰਨਾ ਤਾਂ ਕਤਾਰ 'ਚ ਲੱਗਣਾ ਪੈਂਦਾ ਸੀਗਾ, ਜਾਂ ਹੋਰ ਬਿੱਲ ਤੁਹਾਨੂੰ ਪੇ ਕਰਨੇ ਪੈਂਦੇ ਤੇ ਪਿੰਡਾਂ 'ਚ ਸ਼ਹਿਰ 'ਚ ਜਾਣਾ ਪੈਂਦਾ ਸੀਗਾ। ਹੁਣ ਲੋਕ ਪਿੰਡਾਂ 'ਚ ਵੀ ਇਸ ਤਰ੍ਹਾਂ ਦੇ ਬਿੱਲ ਜਿਹੜੇ ਉਹ ਦੇ ਸਕਦੇ, ਪੇ ਕਰ ਸਕਦੇ ਆ। ਪਰ ਪੰਗਾ ਨਵਾਂ ਪਾ ਦਿੱਤਾ ਇਹਨਾਂ ਨੇ KYC ਦਾ, ਯਾਨੀ ਨੋ ਯੂਅਰ ਕਸਟਮਰ, ਇਸ ਤਰ੍ਹਾਂ ਕੁਛ ਉਹਨਾਂ ਨੇ ਇਹ ਸਾਰੀ ਪ੍ਰਣਾਲੀ ਚਲਾ ਦਿੱਤੀ ਹੈ। ਇਹਦੇ ਤਹਿਤ KYC ਤਹਿਤ ਗਾਹਕ ਆ ਜਿਹੜਾ e-wallet ਯੂਜ਼ ਕਰਦਾ, ਉਹਨੂੰ ਸਭ ਤੋਂ ਪਹਿਲਾਂ ਆਪਣਾ ਆਧਾਰ ਲਿੰਕ ਕਰਾਉਣਾ ਪਊਗਾ, ਫਿਰ ਪੈਨ ਕਾਰਡ ਲਿੰਕ ਕਰਾਉਣਾ ਪਊਗਾ, ਔਰ KYC ਦੀ ਅਸਲੀ ਜਿਹੜੀ ਪ੍ਰਕਿਰਿਆ ਮੁੜ ਕੇ ਇੱਕ ਸੈਂਟਰ ਤੇ ਜਾ ਕੇ ਉੱਥੇ ਪੂਰੀ ਕਰਨੀ ਪਊਗੀ। ਮਤਲਬ ਕਿ ਤੁਸੀਂ ਆਪਣੇ e-wallet ਦੇ ਵਿੱਚੋਂ KYC ਦਾ ਪ੍ਰੋਸੈਸ ਜਿਹੜਾ ਸ਼ੁਰੂ ਕਰ ਸਕਦੇ ਹੋ, ਪਰ ਉਹਨੂੰ ਸੰਪੂਰਨ ਕਰਨ ਲਈ ਤੁਹਾਨੂੰ, ਜੇ ਤੁਸੀਂ ਪਿੰਡ 'ਚ ਰਹਿੰਦੇ ਹੋ ਤਾਂ ਸ਼ਹਿਰ 'ਚ ਜਾਣਾ ਪਊਗਾ, ਜੇ ਤੁਸੀਂ ਸ਼ਹਿਰ 'ਚ ਰਹਿੰਦੇ ਹੋ ਤਾਂ ਇੱਕ ਮੁਹੱਲੇ 'ਚ ਤੁਹਾਨੂੰ ਉਸ ਸੈਂਟਰ ਤੱਕ ਜਾਣਾ ਪਊਗਾ ਜੋ ਆਥੋਰਾਈਜ਼ਡ ਹੈ। ਯਾਨੀ ਇਹ ਪੰਗਾ ਇੱਕ ਨਵਾਂ ਪਾ ਦਿੱਤਾ। ਸੋ ਡੈਡਲਾਈਨ ਜਿਹੜੀ ਹੈ ਉਹ 28 ਫਰਵਰੀ ਤੱਕ ਆ। 1 ਮਾਰਚ ਤੋਂ ਬਾਅਦ ਕਹਿੰਦੇ ਆ ਕਿ ਲੈਣ ਦੇਣ ਜਿਹੜੇ ਆ ਉਹ ਬੰਦ ਕਰ ਦੇਣਗੇ ਜੇ ਤੁਸੀਂ KYC ਪ੍ਰਕਿਰਿਆ ਪੂਰੀ ਨਾ ਕੀਤੀ। ਹੁਣ ਦੂਜੇ ਪਾਸੇ ਕੁਛ ਲੋਕ ਇਹ ਕਹਿੰਦੇ ਆ ਕਿ ਦੇਖੋ ਵੱਡੇ ਲੈਣ ਦੇਣ ਚੱਲਦੇ ਰਹਿਣਗੇ ਤੁਹਾਡੇ, ਮਤਲਬ ਕਿ ਜੇ ਤੁਸੀਂ ਰੇਲਵੇ ਦੇ ਵਿੱਚ ਭੁਗਤਾਨ ਕਰਨਾ e-wallet ਦੇ ਜ਼ਰੀਏ, ਚਾਹੇ ਤੁਸੀਂ KYC ਨਹੀਂ ਵੀ ਪੂਰੀ ਕੀਤੀ ਡੈਡਲਾਈਨ ਤੋਂ ਪਹਿਲਾਂ, ਤਾਂ ਵੀ ਤੁਸੀਂ ਉਹ ਲੈਣ ਦੇਣ ਕਰ ਸਕਦੇ ਹੋ, ਕਿਉਂਕਿ ਉਹ ਬੰਦਾ ਜਿਹੜਾ ਤੁਹਾਡੀ ਰਕਮ ਨੂੰ ਵਸੂਲ ਕਰ ਰਿਹਾ, ਕਿਉਂਕਿ ਉਹਨੇ ਪ੍ਰਕਿਰਿਆ ਪੂਰੀ ਕੀਤੀ ਹੋਊਗੀ, ਤਾਂ ਤੁਸੀਂ ਉੱਥੇ ਇਹ ਪ੍ਰਕਿਰਿਆ ਜਿਹੜੀ ਨੇਪਰੇ ਚਾੜ ਸਕਦੇ ਹੋ। ਪਰ ਜਿੱਦਾਂ ਛੋਟੇ ਕਾਰੋਬਾਰੀ ਇੱਥੇ ਸਾਡੇ ਅੱਜ ਕੱਲ੍ਹ ਇਹ ਆ ਕਿ ਚਾਹ ਦੇ ਖੋਖੇ ਵਾਲੇ ਨੇ ਵੀ ਪੇਟੀਐਮ ਰੱਖਿਆ, ਤੇ ਜੇ ਕਿਸੇ ਕੋਲ ਖੁੱਲੇ ਨਾ ਪੈਸੇ ਹੋਣ ਤਾਂ ਉਹ ਕਹਿੰਦਾ ਕਿ 10 ਰੁਪਏ ਤੂੰ ਪੇਟੀਐਮ ਕਰ ਦੇ, ਜਾਂ ਫੋਨ ਰੀਚਾਰਜ ਵਾਲਾ ਉਹ ਕਹਿੰਦਾ ਜੇ ਤੂੰ 50 ਰੁਪਏ ਦਾ ਰੀਚਾਰਜ ਕਰਵਾਉਣਾ ਤਾਂ 50 ਰੁਪਏ ਖੁੱਲੇ ਦੇ, ਜੇ ਖੁੱਲੇ ਨਹੀਂ ਤਾਂ ਪੇਟੀਐਮ ਕਰ ਦੇ। ਤਾਂ ਜਿਹੜੀਆਂ ਛੋਟੀਆਂ ਛੋਟੀਆਂ ਦੇਣਦਾਰੀਆਂ ਆਉਂਦੀਆਂ ਸੀ ਨਾ, ਫਿਰ KYC ਤੋਂ ਬਿਨਾਂ ਤੁਸੀਂ ਉਹ ਨਹੀਂ ਪੇ ਕਰ ਸਕਦੇ, ਛੋਟੀਆਂ ਛੋਟੀਆਂ ਦੇਣਦਾਰੀਆਂ। ਹਾਂ, ਵੱਡੀਆਂ ਜਿੱਦਾਂ ਫਰਮਾਂ ਨੇ ਜਾਂ ਵੱਡੇ ਅਦਾਰੇ ਆ, ਉਹਨਾਂ ਦੇ ਵਿੱਚ ਇਹ ਭੁਗਤਾਨ KYC ਤੋਂ ਬਿਨਾਂ ਵੀ ਹੁੰਦਾ ਰਹੇਗਾ, ਚੱਲਦਾ ਰਹੇਗਾ। ਪਰ ਇਹ ਇੱਕ ਮੈਂ ਸਮਝਦਾ ਕਿ ਫਜ਼ੂਲ ਜਿਹਾ ਪੰਗਾ, ਕਿਉਂਕਿ ਦੇਖੋ ਜਦੋਂ ਤੁਸੀਂ ਆਲਰੇਡੀ ਬੈਂਕ ਆ ਜਿਹੜੇ ਉਹ ਆਧਾਰ ਦੇ ਨਾਲ ਜੋੜ ਲਏ, ਬੈਂਕ ਖਾਤੇ ਤੁਹਾਡੇ ਆਧਾਰ ਕਾਰਡ ਦੇ ਨਾਲ ਲਿੰਕ ਹੋ ਚੁੱਕੇ ਆ, ਪੈਨ ਕਾਰਡ ਜਿਹੜੇ ਆ ਤੁਸੀਂ ਸਭ ਦੇ ਖਾਤਿਆਂ 'ਚ ਲਵਾਏ ਆ, ਇਹਦੀ ਪਤਾ ਨਹੀਂ ਕਿਉਂ ਇੱਕ ਹੋਰ ਇਹਨਾਂ ਨੇ ਰਸਮ ਰੱਖ ਦਿੱਤੀ ਕਿ ਇਸ ਰਸਮ ਦੀ ਵੀ ਪੂਰਤੀ ਕਰੋ। ਖੈਰ ਇੱਕ ਨਵਾਂ ਪੰਗਾ। ਪਰ ਵੇਖਣ ਵਾਲੀ ਗੱਲ ਇਹ ਆ ਕਿ ਦੇਖੋ ਅੱਜ ਇੰਡੀਆ ਦੇ ਵਿੱਚ 24 ਤਰੀਕ ਹੋ ਗਈ ਆ, ਔਰ ਕਮਾਲ ਦੀ ਗੱਲ ਇਹ ਆ ਕਿ 30 ਕਰੋੜ ਲੋਕ ਆ ਜਿਹੜੇ ਉਹ e-wallet ਇਸਤੇਮਾਲ ਕਰਦੇ, ਔਰ ਉਹਨਾਂ ਦੇ ਵਿੱਚੋਂ ਸਿਰਫ 10ਵੇਂ ਹਿੱਸੇ ਨੇ ਹੁਣ ਤੱਕ KYC ਪ੍ਰਕਿਰਿਆ ਪੂਰੀ ਕੀਤੀ ਹੈ, ਜਦਕਿ 4 ਦਿਨ ਬਾਕੀ ਆ। ਇਹਨਾਂ 4 ਦਿਨਾਂ 'ਚ ਹੋਰ ਕਿੰਨੇ ਕਰਦੇ ਆ ਇਹ ਸਮਝ ਤੋਂ ਪਰੇ ਦੀ ਗੱਲ, ਇੰਤਜ਼ਾਰ ਕਰਨਾ ਪਊਗਾ। ਪਰ ਜਿਹੜੀਆਂ e-wallet ਕੰਪਨੀਆਂ ਦੀਆਂ ਸੰਚਾਲਨਾ ਕਰਦੀਆਂ ਨੇ, ਜਿਹੜੀਆਂ ਕੰਪਨੀਆਂ ਚਲਾਉਂਦੀਆਂ ਨੇ, ਤਾਂ ਉਹ ਕੰਪਨੀਆਂ ਕਿਤੇ ਨਾ ਕਿਤੇ ਥੋੜਾ ਜਿਹਾ ਧੁੜਕੂ ਮਹਿਸੂਸ ਕਰਦੀਆਂ ਕਿ ਜੇ ਇਸ ਤਰ੍ਹਾਂ ਹੀ ਰਫਤਾਰ ਰਹੀ KYC ਪ੍ਰਕਿਰਿਆ ਦੀ, ਸੁਸਤ ਰਹੀ, ਤਾਂ ਫਿਰ ਆਉਣ ਵਾਲੇ ਦਿਨਾਂ 'ਚ ਸਾਨੂੰ ਘਾਟਾ ਪਊਗਾ। ਜੀ ਤੁਸੀਂ ਜੇ ਧਿਆਨ ਨਾਲ ਦੇਖਣ, ਲੋਕ ਭਾਰਤ ਦੇ ਕਿ ਜਦ ਦੀ ਇਹ ਸਰਕਾਰ ਬਣੀ ਆ ਕਿਸੇ ਨਾ ਕਿਸੇ ਖੇਲਾਂ ਦੇ ਵਿੱਚ ਪਾ ਰੱਖਿਆ ਸਾਰੀ ਦੁਨੀਆ ਨੂੰ, ਸਿੱਧਾ ਕੰਮ ਕੋਈ ਨਹੀਂ ਕਰਨ ਦਿੱਤਾ ਗਿਆ। ਤੇ ਅੱਗੇ ਟਰੂਡੋ ਫੇਰੀ ਦੀ ਜੇ ਗੱਲ ਕਰਦੇ ਹਾਂ ਤੇ ਉਹਨਾਂ ਦੇ ਪ੍ਰੋਟੋਕਾਲ ਦੀ ਗੱਲ ਚੱਲਦੀ ਆ, ਬੜੀ ਦੇਰ ਤੋਂ ਚੱਲਦੀ, ਜ਼ਿਆਦਾ ਉਤਰਿਆ ਤਾਂ ਹੁਣ ਕੁਝ ਸਿੱਖ ਆਗੂ ਅੱਗੇ ਆਏ। ਦੇਖੋ ਪ੍ਰੋਟੋਕਾਲ ਦਾ ਤੁਹਾਨੂੰ ਪਤਾ ਹੀ ਆ ਕਿ ਇਹ ਸਾਰਾ ਪ੍ਰੋਟੋਕਾਲ ਜਿਹੜਾ ਹੁੰਦਾ ਪ੍ਰਧਾਨ ਮੰਤਰੀ ਨਾਲ ਜੁੜਿਆ, ਇਹਨੂੰ ਨਿਭਾਇਆ ਵੀ ਜਾਂਦਾ, ਕਈ ਵਾਰ ਤੋੜ ਵੀ ਦਿੱਤਾ ਜਾਂਦਾ। ਸਾਡਾ ਪ੍ਰਧਾਨ ਮੰਤਰੀ ਤੇ ਪ੍ਰੋਟੋਕਾਲ ਤੋੜਨ ਦੇ ਮਾਮਲੇ 'ਚ ਰਿਕਾਰਡ ਹੀ ਤੋੜ ਚੁੱਕਾ। ਜਿਹੜਾ ਪਿਛਲਾ ਪ੍ਰਧਾਨ ਮੰਤਰੀ ਸੀ ਮਨਮੋਹਨ ਸਿੰਘ, ਉਹਨੇ 10 ਸਾਲਾਂ 'ਚ 2-3 ਦਫਾ ਤੋੜਿਆ ਸੀਗਾ ਪ੍ਰੋਟੋਕਾਲ, ਤੇ ਇਹਨੇ 4 ਸਾਲਾਂ ਦੇ ਵਿੱਚ ਹੀ 10 ਵਾਰੀ ਤੋੜ ਦਿੱਤਾ, ਯਾਨੀ ਰਿਕਾਰਡ ਹੀ ਤੋੜ ਕੇ ਰੱਖ ਦਿੱਤਾ। ਪ੍ਰੋਟੋਕਾਲ ਪ੍ਰਧਾਨ ਮੰਤਰੀ ਵੀ ਤੋੜਦੇ। ਪ੍ਰਧਾਨ ਮੰਤਰੀ ਦਾ ਜਿਹੜਾ ਪ੍ਰੋਟੋਕਾਲ ਆ ਉਹ ਇੱਥੇ ਟੁੱਟਾ ਕਮੇਟੀ ਦੇ ਵਿੱਚ, ਤਾਂ ਹੁਣ ਇਹਦੀ ਚਰਚਾ ਜਿਹੜੀ ਉਹ ਸਿੱਖ ਜਥੇਬੰਦੀਆਂ ਕਰਦੀਆਂ ਪਈਆਂ। ਔਰ ਖਾਸ ਤੌਰ ਤੇ ਕੱਲ ਇੱਕ ਮਨਜੀਤ ਸਿੰਘ ਧੂਮਾ ਜਿਹੜੇ ਸਿੱਖ ਆਗੂ ਆ, ਉਹਨਾਂ ਨੇ ਮਸਲਾ ਚੁੱਕ ਲਿਆ। ਮਸਲਾ ਇਹ ਸੀਗਾ ਕਿ ਤੁਹਾਨੂੰ ਤਸਵੀਰਾਂ 'ਚ ਦਿਸੀ ਗਿਆ ਹੋਣਾ ਕਿ ਇੱਕ ਬੀਬੀ ਜਸਟਿਨ ਟਰੂਡੋ ਦੇ ਨਾਲ ਜਾ ਕੇ ਹੱਥ ਮਿਲਾ ਰਹੀ ਹੈ, ਗੱਲਬਾਤ ਕਰਦੀ ਪਈ ਹੈ। ਤਾਂ ਉਸ ਗੱਲਬਾਤ ਤੇ ਇਤਰਾਜ਼ ਚੁੱਕੇ ਗਏ ਆ। ਉਹ ਕਹਿੰਦੇ ਕਿ ਜੀ ਇਸ ਦੇ ਤੌਰ ਤੇ ਪ੍ਰੋਟੋਕਾਲ ਦੀ ਉਲੰਘਣਾ ਹੈ, ਪ੍ਰੋਟੋਕਾਲ ਤੋੜ ਕੇ ਉਹ ਬੀਬੀ ਕਿੱਦਾਂ ਜਾ ਕੇ ਟਰੂਡੋ ਨੂੰ ਮਿਲ ਸਕਦੀ ਹੈ। ਤਾਂ ਉਸ ਬੀਬੀ ਦਾ ਜਿਹੜਾ ਨਾਮ ਸਾਹਮਣੇ ਆਇਆ ਉਹ ਹਰਜੋਤ ਕੌਰ ਸਿੰਘ ਹੈ, ਔਰ ਕੈਨੇਡਾ ਦੀ ਉਹ ਵਸਨੀਕ ਆ ਤੇ ਸਿੱਖ ਪ੍ਰਚਾਰਕ ਆ।
ਹੁਣ ਉਹਦੇ ਬਾਰੇ ਇਹ ਵੀ ਸੁਣ ਚ ਆਇਆ ਕਿ ਜਿਹੜਾ ਉੱਥੋਂ ਦਾ ਸੈਕਟਰੀ ਹੈ SCPC ਦਾ ਰੂਪ ਸਿੰਘ, ਉਹਦੀ ਸਿਸਟਰ ਆ, ਤਾਂ ਉਹ ਹੁਣ ਇੱਕ ਵਿਵਾਦ ਬਣਦਾ ਜਾ ਰਿਹਾ। ਜਿੱਦਾਂ ਮਨਜੀਤ ਸਿੰਘ ਧੂਮਾ ਹੋਰਾਂ ਨੇ ਕੱਲ ਸਵਾਲ ਖੜੇ ਕਰ ਦਿੱਤੇ, ਕਹਿੰਦੇ ਜੀ ਕਿ ਪ੍ਰੋਟੋਕਾਲ ਤੋੜ ਕੇ ਉਸ ਬੀਬੀ ਨੂੰ ਮਿਲਣ ਕਿਵੇਂ ਭੇਜਿਆ ਗਿਆ। ਤੇ ਉਹ ਕਹਿੰਦੇ ਜੀ ਕਿ ਇਹ ਪ੍ਰੋਗਰਾਮ ਪਹਿਲਾਂ ਹੀ ਤੈਅ ਸੀਗਾ, ਕੁਛ ਇਸ ਤਰ੍ਹਾਂ ਦੀਆਂ ਗੱਲਾਂ, ਕੁਛ ਇਸ ਤਰ੍ਹਾਂ ਦੀਆਂ ਸਫਾਈਆਂ। ਉਹ ਕਹਿੰਦੇ ਕਿ ਕੈਨੇਡਾ ਦੀ ਵਸਨੀਕ ਹੈ ਬੀਬੀ, ਉਹਨੇ ਮਿਲਿਆ ਤੇ ਕੀ ਹੋ ਗਿਆ। ਦੂਸਰੇ ਪਾਸੇ ਇਹ ਪ੍ਰੋਟੋਕਾਲ ਤੋੜਨ ਤੇ ਇਤਰਾਜ਼ ਜਤਾਉਂਦੇ ਪਏ। ਵੈਸੇ ਜੇ ਦੇਖੀਏ ਪ੍ਰੋਟੋਕਾਲ ਕੈਪਟਨ ਨੇ ਵੀ ਤੋੜਿਆ, ਕੈਪਟਨ ਅਮਰਿੰਦਰ ਸਿੰਘ ਨੇ ਵੀ ਤੋੜਿਆ ਪ੍ਰੋਟੋਕਾਲ, ਕਿਉਂਕਿ ਦੇਖੋ ਜਿਹੜੀ ਸੂਚੀ ਸੌਂਪੀ ਗਈ ਹੈ, ਚਾਹੇ ਉਹ ਗਰਮ ਖਿਆਲੀਆਂ ਦੀ ਹੈ, ਚਾਹੇ ਖਾਲਿਸਤਾਨੀਆਂ ਦੀ, ਟਾਰਗੇਟ ਕਿਲਿੰਗ ਵਾਲੇ ਦੀ, ਵੱਖੋ ਵੱਖਰੇ ਇਹਨਾਂ ਦੇ ਸੋਰਿਆ, ਜਿਹੜੀ ਉਹ ਸੂਚੀ ਸੌਂਪੀ ਗਈ ਹੈ, ਉਹ ਸੂਚੀ ਵੀ ਤੇ ਇਸ ਤਰ੍ਹਾਂ ਕੋਈ ਸਟੇਟ ਨਹੀਂ ਨਾ ਸੌਂਪ ਸਕਦੀ। ਆਪਾਂ ਸੈਂਟਰਲ ਪ੍ਰੋਟੋਕਾਲ ਦੇਖੀਏ ਤਾਂ ਕੇਂਦਰ ਦਾ ਕੰਮ ਹੈ, ਕੇਂਦਰ ਦਾ ਇਹ ਕੰਮ ਸੀਗਾ ਕਿ ਉਹ ਸੂਚੀ ਸੌਂਪਦੇ ਇਸ ਤਰ੍ਹਾਂ ਦੀ। ਪਰ ਇੱਥੋਂ ਦੀ ਜਿਹੜੀ ਸਰਕਾਰ ਹੈ ਉਹ ਵੀ ਕਹੀ ਜਾਂਦੀ ਕਿ ਹਾਂਜੀ ਠੀਕ ਆ, ਸਾਨੂੰ ਗਾਈਡਲਾਈਨ ਜਾਰੀ ਕੀਤੀ ਗਈ ਸੀ ਕੇਂਦਰ ਵੱਲੋਂ, ਸਾਨੂੰ ਕਿਹਾ ਗਿਆ ਸੀਗਾ, ਅਸੀਂ ਉਹਨਾਂ ਦੇ ਇਸ਼ਾਰੇ ਤੇ ਇਹ ਸੂਚੀ ਸੌਂਪੀ ਹੈ। ਤੇ ਪ੍ਰੋਟੋਕਾਲ ਤੇ ਉੱਥੇ ਵੀ ਟੁੱਟਾ, ਐਡਾ ਵੱਡਾ ਪ੍ਰੋਟੋਕਾਲ ਟੁੱਟਾ। ਤੇ ਉੱਥੇ ਤੇ ਗੱਲ ਕਰਨ ਦੀ ਥਾਂ ਤੇ ਇਸ ਪ੍ਰੋਟੋਕਾਲ ਦੇ ਤੋੜਨ ਦੀ ਜਿਸ ਤਰੀਕੇ ਨਾਲ ਚਰਚਾ ਕੀਤੀ ਜਾ ਰਹੀ ਹੈ, ਮੇਰੇ ਖਿਆਲ ਦੇ ਨਾਲ ਸਿੱਖ ਜਥੇਬੰਦੀਆਂ ਵਾਲੇ ਵੀ ਥੋੜੇ ਜਿਹੇ ਨਾ ਜ਼ਿਆਦਾ ਸੁਰਖੀਆਂ 'ਚ ਰਹਿਣ ਦੇ ਨਾ ਉਹਨਾਂ ਨੂੰ ਜ਼ਿਆਦਾ ਪੁੱਛ ਨੇ। ਇਹ ਕਿੱਡੀ ਕੋਈ ਗੱਲ ਹੋ ਗਈ ਜੇ ਕੋਈ ਬੀਬੀ ਨੇ ਜਾ ਕੇ ਇੱਥੇ ਗੱਲਬਾਤ ਕਰ ਲਈ ਆ, ਕੋਈ ਆਖਰ ਨਹੀਂ ਆ ਚੱਲੀ। ਤਾਂ ਜਿਹੜਾ ਪ੍ਰੋਟੋਕਾਲ ਟੁੱਟਾ ਉਹਦੇ 'ਤੇ ਸਵਾਲ ਨਹੀਂ ਖੜਾ ਕੀਤਾ ਜਾ ਰਿਹਾ ਕਿ ਕੇਂਦਰ ਨੇ ਜਿਹੜੀ ਸੂਚੀ ਸੌਂਪਣੀ ਸੀ, ਹਾਂ ਜੇ ਜ਼ਰੂਰੀ ਸੀਗਾ ਕਿ ਸੂਚੀ ਕੋਈ ਤੁਸੀਂ ਸੌਂਪਣੀ ਸੀਗੀ, ਤਾਂ ਜਿਹੜੀ ਕੇਂਦਰ ਨੇ ਸੂਚੀ ਸੌਂਪਣੀ ਸੀ ਉਹ ਸੂਬਾ ਸਰਕਾਰ ਨੇ ਕਿਉਂ ਸੌਂਪੀ ਹੈ, ਉਹਦੇ 'ਤੇ ਸਵਾਲ ਕਰਨ ਦੀ ਥਾਂ ਤੇ ਇਸ ਤਰ੍ਹਾਂ ਦੇ ਸਵਾਲ ਖੜੇ ਕੀਤੇ ਜਾ ਰਹੇ। ਮੇਰੇ ਖਿਆਲ ਦੇ ਨਾਲ ਹੁਣ ਇਸ ਵਿਵਾਦ ਨੂੰ ਇੱਥੇ ਛੱਡਣ ਦੀ ਜ਼ਰੂਰਤ ਹੈ। ਪਰ ਦੇਖੋ ਹਾਲੇ ਇਹਨਾਂ ਵਿਵਾਦ ਛੱਡਣਾ ਨਹੀਂ, ਕਿਉਂਕਿ ਅਖਬਾਰਾਂ ਦੀਆਂ ਖਬਰਾਂ ਜਿਹੜੀਆਂ ਉਹ ਇਹਨਾਂ ਵਿਵਾਦਾਂ ਤੇ ਹਾਲੇ ਬਣ ਜਾਂਦੀਆਂ। ਜਦੋਂ ਤੱਕ ਇਹ ਖਬਰਾਂ ਬਣਦੀਆਂ ਰਹਿਣਗੀਆਂ ਉਦੋਂ ਤੱਕ ਇਸ ਤਰ੍ਹਾਂ ਦੇ ਇਹ ਪ੍ਰਾਪੇਗੰਡੇ ਚੱਲਦੇ ਰਹਿਣੇ ਆ। ਜੀ, ਪ੍ਰੋਟੋਕਾਲ ਦਾ ਤਾਂ ਰੌਲਾ ਪਾਉਂਦੇ ਆ, ਪਰ ਸੂਚੀ ਵੀ ਦਿੱਤੀ, ਸੂਚੀ ਦਾ ਪਤਾ ਹੀ ਨਹੀਂ। ਪਰ ਇਹਨਾਂ ਨੂੰ ਇਸ ਗੱਲ ਦਾ ਜ਼ਰੂਰ ਆ ਕਿ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਉਹ ਬੀਬੀ ਮਿਲੀ ਆ, ਇਹਨਾਂ ਨੂੰ ਬਾਹਰਲੇ ਸਿਸਟਮ ਦਾ ਨਹੀਂ ਪਤਾ ਕਿ ਬਾਹਰਲੇ ਲੀਡਰ ਮਿਲ ਲੈਂਦੇ ਆ ਲੋਕਾਂ ਨੂੰ। ਇਹ ਉਸੇ ਹਿਸਾਬ ਨਾਲ ਚੱਲਦੇ ਇੰਡੀਆ ਦੇ ਹਿਸਾਬ ਨਾਲ। ਤੇ ਅੱਗੇ ਆਪਾਂ ਸਿੱਖਿਆ ਵਿਭਾਗ ਦੀ ਗੱਲ ਕਰੀਏ, ਜਿਹੜਾ ਇਮਤਿਹਾਨ ਕੇਂਦਰੀ ਵਾਲੀ ਨੀਤੀ ਆ, ਅੱਗਾ ਦੌੜ ਤੇ ਪਿੱਛਾ ਚੌੜ। ਦੇਖੋ ਇਹਨਾਂ ਨੇ ਐਤਕੀ ਨਕਲ ਰੋਕਣ ਲਈ ਕੁਛ ਇੰਤਜ਼ਾਮਾਤ ਕੀਤੇ ਸਨ। ਇਹਨਾਂ ਇੰਤਜ਼ਾਮਾਤ ਦੇ ਵਿੱਚ ਇਹਨਾਂ ਨੇ ਫੈਸਲੇ ਲਏ ਸੀਗੇ ਕਿ ਇੱਕ ਤਾਂ ਜਿਹੜੇ ਇਮਤਿਹਾਨ ਕੇਂਦਰ ਹੋਣਗੇ ਉਹ 3 ਕਿਲੋਮੀਟਰ ਦੇ ਦਾਇਰੇ 'ਚ ਹੋਣਗੇ। ਪਹਿਲਾਂ ਇਹਨਾਂ ਨੇ ਇਸ ਕੰਮ ਲਈ ਸਰਕਾਰੀ ਸਕੂਲ ਚੁਣੇ ਸਨ, ਬਾਅਦ ਦੇ ਵਿੱਚ ਜਿਹੜੇ ਸਰਕਾਰ ਤੋਂ ਸਹਾਇਤਾ ਪ੍ਰਾਪਤ ਸਕੂਲ ਹੁੰਦੇ ਆ ਉਹ ਵੀ ਇਸ ਕਵਾਇਦ ਦੇ ਵਿੱਚ ਸ਼ਾਮਿਲ ਕਰ ਲਏ ਗਏ। ਖੈਰ ਬਾਅਦ ਦੇ ਵਿੱਚ ਹੁਣ ਜੋ ਪ੍ਰਬੰਧ ਕਰਨਾ ਸੀਗਾ ਉਸ ਪ੍ਰਬੰਧ ਨੇ ਸਾਰਿਆਂ ਦੇ ਮੱਥੇ ਤੇ ਤਰੇਲੀਆਂ ਲਿਆ ਦਿੱਤੀਆਂ, ਕਿਉਂਕਿ ਬਹੁਤ ਸਾਰੇ ਸਕੂਲ ਏਦਾਂ ਦੇ ਸਾਹਮਣੇ ਆਉਂਦੇ ਪਏ ਆ ਜਿਨ੍ਹਾਂ ਦੇ ਵਿੱਚ ਪੂਰਾ ਇਨਫਰਾਸਟਰਕਚਰ ਹੀ ਹੈ ਨਹੀਂ ਪੇਪਰ ਲੈਣ ਲਈ, ਕਿਉਂਕਿ ਇਹਨਾਂ ਨੇ ਬਹੁਤ ਸਾਰੇ ਨਿੱਜੀ ਸਕੂਲ ਵਿੱਚ ਐਡ ਕਰ ਲਏ ਆ। ਔਰ ਸਰਕਾਰੀ ਸਕੂਲ ਜਿਹੜੇ ਹੈਗੇ ਸੀਗੇ ਦੋਨਾਂ ਨੂੰ ਜੇ ਮਿਲਾ ਕੇ ਦੇਖੀਏ ਤਾਂ ਬਹੁਤ ਸਾਰੇ ਸਕੂਲ ਇਸ ਤਰ੍ਹਾਂ ਦੇ ਆ ਜਿਨ੍ਹਾਂ ਦੇ ਵਿੱਚ ਪੂਰੀ ਤਰ੍ਹਾਂ ਬੁਨਿਆਦੀ ਢਾਂਚਾ ਹੀ ਮੁਕੰਮਲ ਨਹੀਂ ਹੈ ਇਹ ਇਮਤਿਹਾਨ ਲੈਣ ਵਾਸਤੇ, ਕਿਉਂਕਿ ਇਹ ਇਮਤਿਹਾਨ ਬਹੁਤ ਮਹੱਤਵਪੂਰਨ ਹੁੰਦੇ 10ਵੀਂ ਤੇ 12ਵੀਂ ਵਾਲੇ। ਸੋ ਇਹਦੇ ਵਿੱਚ ਹੁਣ ਕਈ ਸਕੂਲ ਹੈ, ਜਿੱਦਾਂ ਇੱਕ ਅੰਮ੍ਰਿਤਸਰ ਦਾ ਮਾਲਪੁਰਾ ਦਾ ਸਕੂਲ ਹੈ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੈ, ਤਾਂ ਉੱਥੇ ਇਹਨਾਂ ਨੇ 10ਵੀਂ ਦੇ 368 ਤੇ 12ਵੀਂ ਦੇ 299 ਬੱਚਿਆਂ ਦਾ ਇਮਤਿਹਾਨ ਲੈਣ ਵਾਸਤੇ ਸੈਂਟਰ ਬਣਾਇਆ, ਜਦਕਿ ਇੱਥੇ ਸਿਰਫ 11 ਕਮਰੇ ਔਰ ਬੈਂਚ ਵੀ ਪੂਰੇ ਨਹੀਂ। ਤਾਂ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਇੰਨੇ ਬੱਚਿਆਂ ਨੂੰ 11 ਕਮਰਿਆਂ 'ਚ ਪੇਪਰ ਵਾਸਤੇ ਕਿੰਨਾ ਔਖਾ ਕੰਮ ਹੋਏਗਾ। ਇਸੇ ਤਰ੍ਹਾਂ ਕਈ ਹੋਰ ਸਕੂਲ ਆ ਜਿਨ੍ਹਾਂ ਦੇ ਵਿੱਚ ਡੈਸਕ ਵੀ ਪੂਰੇ ਨਹੀਂ ਹੈ, ਮਤਲਬ ਕਿ ਬੱਚਾ ਜਿਹੜਾ ਇਮਤਿਹਾਨ ਵਾਸਤੇ ਆ ਰਿਹਾ ਉਹ 400 ਹੈ ਔਰ ਜਿਹੜੇ ਉਹਨਾਂ ਕੋਲ ਡੈਸਕ ਹੈ, ਬੈਂਚ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਉਹ ਉਹਨਾਂ ਕੋਲ 200 ਆ। ਹੁਣ 200 ਬੱਚੇ ਨੂੰ ਟਾਟ ਤੇ ਬਿਠਾਉਣਗੇ ਜਾਂ ਉਹਨਾਂ ਨੂੰ ਭੂੰਜੇ ਬਿਠਾ ਕੇ ਪੇਪਰ ਦੇਣ ਵਾਸਤੇ ਕਹਿਣਗੇ ਕਿ ਚਲੋ ਧਰਤੀ ਮਾਤਾ ਦੀ ਗੋਦ ਦੇ ਵਿੱਚ ਤੁਸੀਂ ਸਰਸਵਤੀ ਦੀ ਪੂਜਾ ਕਰ ਦਿਓ, ਜਾਂ ਫਿਰ ਇਹ ਹੋਊਗਾ ਕਿ ਬਾਹਰ ਧੁੱਪ 'ਚ ਹੀ ਬਹਿ ਜਾਓ ਭਾਈ, ਨਾਲੇ ਧੁੱਪ ਛੇਕੀ ਜਾਓ, ਨਾਲੇ ਇੱਕ ਦੂਜੇ ਵੱਲ ਵੇਖੀ ਜਾਓ, ਨਾਲੇ ਕਾਗਜ਼ ਤੇ ਚੇਪੀ ਜਾਓ। ਸੋ ਇਸ ਤਰ੍ਹਾਂ ਦੇ ਕਈ ਸਕੂਲ ਆ, ਬਠਿੰਡੇ ਜ਼ਿਲ੍ਹੇ ਦੇ ਵਿੱਚੋਂ ਵੀ ਨਿਕਲ ਕੇ ਆਉਂਦੇ ਪਏ ਆ, ਬਰਨਾਲੇ 'ਚੋਂ ਵੀ ਨਿਕਲ ਕੇ ਆਉਂਦੇ ਪਏ ਆ, ਫਾਜ਼ਿਲਕਾ ਜ਼ਿਲ੍ਹੇ 'ਚੋਂ ਵੀ ਨਿਕਲ ਕੇ ਆਉਂਦੇ ਪਏ ਆ, ਹੁਸ਼ਿਆਰਪੁਰ 'ਚੋਂ ਵੀ, ਕਪੂਰਥਲਾ 'ਚੋਂ ਵੀ, ਅੰਮ੍ਰਿਤਸਰ ਦਾ ਮੈਂ ਜ਼ਿਕਰ ਕਰ ਦਿੱਤਾ। ਸੋ ਬਹੁਤ ਸਾਰੇ ਜ਼ਿਲ੍ਹੇ ਆ ਜਿਨ੍ਹਾਂ ਦੇ ਮੱਥੇ ਤੇ ਉੱਥੇ ਸਕੂਲ ਦੇ ਪ੍ਰਬੰਧਕਾਂ ਨੇ ਤਰੇਲੀਆਂ ਲਿਆ ਰੱਖੀਆਂ ਕਿ ਭਾਈ ਅਸੀਂ ਕਰੀਏ ਤੇ ਕਰੀਏ ਕੀ। ਸੋ ਇਹ ਇੱਕ ਪਾਲਿਸੀ ਤੇ ਵਧੀਆ ਸੀ ਕਿ ਇਹਨਾਂ ਨੇ ਜਿਸ ਤਰੀਕੇ ਦੇ ਪ੍ਰਬੰਧ ਕੀਤੇ ਕਿ ਨੇੜੇ ਸੈਂਟਰ ਬਣਾਏ ਜਾਣਗੇ 3 ਕਿਲੋਮੀਟਰ ਦੇ ਦਾਇਰੇ 'ਚ। ਹਾਲਾਂਕਿ 3 ਕਿਲੋਮੀਟਰ ਵਾਲਾ ਜਿਹੜਾ ਇਹਨਾਂ ਨੇ ਫਾਰਮੂਲਾ ਰੱਖਿਆ ਸੀਗਾ ਉਹ ਫਾਰਮੂਲਾ ਵੀ ਪਿੱਟ ਗਿਆ ਲੱਗਦਾ, ਕਿਉਂਕਿ ਕਈ ਸੈਂਟਰ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ 3 ਕਿਲੋਮੀਟਰ ਦੀ ਰੇਂਜ ਤੋਂ ਵੱਧ ਦੂਰ ਆ। ਤਾਂ ਦੂਸਰੇ ਪਾਸੇ
ਚੱਕਰ ਇਹੀ ਪੈਣ ਡਿਆ ਕਿ ਇਹਨਾਂ ਨੇ ਜੋ ਸੋਚਿਆ ਸੀਗਾ ਕਿ 10 ਸੈਂਟਰਾਂ ਦੇ ਉੱਤੇ ਇੱਕ ਫਲਾਇੰਗ ਸਕੁਐਡ ਬਣਾ ਦਿੱਤਾ ਜਾਊਗਾ ਔਰ ਨੇੜੇ ਨਿਗਰਾਨੀ ਰੱਖਣੀ ਸੌਖੀ ਹੋਏਗੀ। ਉਹ ਠੀਕ ਆ ਆਪਣੀ ਥਾਂ ਤੇ, ਇਹਨਾਂ ਦੀ ਸੋਚ, ਇਹਨਾਂ ਦੀ ਪਾਲਿਸੀ ਕ੍ਰਿਸ਼ਨ ਕੁਮਾਰ ਹੋਰਾਂ ਦੀ ਠੀਕ ਆ, ਪਰ ਜੋ ਬੁਨਿਆਦੀ ਢਾਂਚਾ ਚਾਹੀਦਾ ਸੀਗਾ ਉਹ ਬੁਨਿਆਦੀ ਢਾਂਚਾ ਪਹਿਲਾਂ ਵੇਖਿਆ ਨਹੀਂ ਗਿਆ। ਸੋ ਬੁਨਿਆਦੀ ਢਾਂਚੇ ਤੋਂ ਜਿਹੜਾ ਕੰਮ ਚੱਲਣਾ ਸੀ ਅੱਗੇ ਉਹ ਥੋੜ੍ਹਾ ਦਾ ਸ਼ਿਕਾਰ ਹੋ ਗਿਆ। ਹੁਣ ਇਸ ਥੋੜ੍ਹੇ ਹੋਏ ਬੁਨਿਆਦੀ ਢਾਂਚੇ 'ਚ ਕਿਸ ਤਰੀਕੇ ਦੇ ਨਾਲ ਇਹ ਇਮਤਿਹਾਨ ਪੂਰੇ ਲੈ ਜਾਂਦੇ ਆ ਉਹ ਵੇਖਣ ਵਾਲੀ ਗੱਲ ਹੋਊਗੀ। ਪਰ ਜਿਵੇਂ ਤੁਸੀਂ ਸ਼ਬਦ ਵਰਤਿਆ ਅੱਗਾ ਦੌੜ ਪਿੱਛਾ ਚੌੜ, ਕਿ ਅੱਗਾ ਦੌੜਦੇ ਤਾਂ ਪਿੱਛਾ ਇਹ ਚੌੜ ਕਰਵਾ ਰਹੇ ਆ। ਸੋ ਹੁਣ ਜੇ ਇਸ ਤਰ੍ਹਾਂ ਦੇ ਬੁਨਿਆਦੀ ਢਾਂਚੇ ਦੇ ਵਿੱਚ ਇਮਤਿਹਾਨ ਹੋਣਗੇ ਤਾਂ ਜਿਸ ਨਕਲ ਨੂੰ ਰੋਕਣ ਲਈ ਇਹ ਕੰਮ ਕਰਦੇ ਪਏ ਉਹ ਨਕਲ 'ਚ ਵੱਧ ਜਾਊਗੀ। ਜੇ ਮਸਲਾ ਨਾ ਇੱਕ ਕਮਰਾ ਉਹਦੇ 'ਚ ਬਹੁਤ ਭੀੜ ਭੜੱਕਾ, ਨਿਗਰਾਨੀ ਰੱਖਣੀ ਵੀ ਔਖੀ ਆ। ਔਰ ਸਭ ਤੋਂ ਵੱਡੀ ਗੱਲ ਹੈ ਕਿ ਕਈ ਸੈਂਟਰ ਇਸ ਤਰ੍ਹਾਂ ਦੇ ਆ ਕਿ ਜਿਨ੍ਹਾਂ ਦੇ ਕੋਲ ਲੋੜੀਂਦਾ ਸਟਾਫ ਹੀ ਹੈ ਨੀਗਾ। ਮਸਲਨ ਉੱਥੇ 400 ਬੱਚੇ ਨੇ ਇਮਤਿਹਾਨ ਦੇਣਾ ਤਾਂ ਘੱਟੋ ਘੱਟ ਉਹਨਾਂ ਨੂੰ ਜਿਹੜੇ ਸੁਪਰਵਿਜ਼ਨ ਵਾਸਤੇ ਚਾਹੀਦੇ ਉਹ 20-25 ਬੰਦੇ ਤੇ ਚਾਹੀਦੇ ਆ, ਤੇ ਉਹਨਾਂ ਦਾ ਸਟਾਫ ਹੈ ਜਿਹੜਾ 10-11 ਦਾ। ਉਹ ਕਹਿੰਦੇ ਕਿ ਅਸੀਂ ਕਿਵੇਂ ਕਰੀਏ, ਹੁਣ ਆਪਣਾ ਮਾੜਾ ਮੋਟਾ ਸਕੂਲ ਦਾ ਕੰਮ ਚਲਾਈਏ, ਇਮਤਿਹਾਨ ਲਈਏ, ਜਾਂ ਫਿਰ ਚੁੱਪ ਕਰਕੇ ਅਸੀਂ ਗੇਟ ਤੇ ਖੜੇ ਰਹੀਏ ਕਿ ਭਾਈ ਤੁਸੀਂ ਇਮਤਿਹਾਨ ਦੇਈ ਚਲੋ ਜਿੱਦਾਂ ਦੇਣੇ ਆ, ਜਦੋਂ ਕੋਈ ਆ ਗਿਆ ਤੇ ਅਸੀਂ ਘੰਟੀ ਖੜਕਾ ਦਿਆਂਗੇ ਕਿ ਭਾਈ ਸੰਭਲ ਜਾਓ। ਜੀ ਬਿਲਕੁਲ, ਇਹ ਨਾ ਤੇ ਕੰਟਰੋਲ ਵਿੱਚ ਕਦੀ ਨਹੀਂ ਆਇਆ ਜੀ। ਤੇ ਅੱਗੇ ਆਪਾਂ ਰੇਲ ਦੇ ਡਰਾਈਵਰ ਦੀ ਜੇ ਗੱਲ ਕਰੀਏ, ਆਪਣਾ ਚੈਨ ਲੈਣ ਲਈ ਉਹਨੇ ਲੋਕਾਂ ਦਾ ਚੈਨ ਖੋਇਆ। ਦੇਖੋ, ਰੇਲਵੇ ਡਰਾਈਵਰ ਸੀਗਾ ਜਿਹੜਾ ਇਹਨੇ ਵਾਕਿਆ ਹੀ ਆਪਣਾ ਨੀਂਦਰਾ ਦੂਰ ਕਰਨ ਲਈ ਲੋਕਾਂ ਦਾ ਚੈਨ ਗਵਾ ਲਿਆ, ਨਾ ਲੋਕਾਂ ਦਾ ਚੈਨ ਖੋਹ ਲਿਆ। ਅਸਲ ਦੇ ਵਿੱਚ ਚੱਕਰ ਇਹ ਸੀਗਾ ਕਿ ਇਹ ਬੀਕਾਨੇਰ ਤੋਂ ਅੰਬਾਲੇ ਨੂੰ ਮਾਲ ਗੱਡੀ ਲੈ ਕੇ ਜਾਣ ਰਿਹਾ ਸੀਗਾ। ਰਸਤੇ ਦੇ ਵਿੱਚ ਤੱਪਾ ਮੰਡੀ ਪੈਂਦੀ ਆ ਸੰਗਰੂਰ ਤੋਂ ਉਰਲੇ ਪਾਸੇ। ਤੱਪਾ ਮੰਡੀ ਦਾ ਸਟੇਸ਼ਨ ਲੰਘਣ ਲਈ ਇਹਨੇ ਸਿਗਨਲ ਦੇਖਿਆ, ਪਰ ਗ੍ਰੀਨ ਸਿਗਨਲ, ਹਰਾ ਸਿਗਨਲ ਹੋਣ ਦੇ ਬਾਵਜੂਦ ਇਹਨੇ ਫਾਟਕ ਤੋਂ ਉਰਲੇ ਪਾਸੇ ਗੱਡੀ ਰੋਕ ਦਿੱਤੀ ਤੇ ਆਪ ਜਿਵੇਂ ਬੰਦਾ ਹੈਂਗਓਵਰ ਦਾ ਸ਼ਿਕਾਰ ਹੋਇਆ ਹੁੰਦਾ ਇਸ ਤਰ੍ਹਾਂ ਉੱਤਰ ਕੇ ਝੂਲਣ ਲੱਗ ਪਿਆ। ਲੋਕਾਂ ਨੇ ਪਹਿਲਾਂ ਤੇ ਸਮਝਿਆ ਕਿ ਸ਼ਾਇਦ ਕੋਈ ਤਕਨੀਕੀ ਨੁਕਸ ਪੈ ਗਿਆ, ਇਸ ਕਰਕੇ ਗੱਡੀ ਰੁਕੀ ਆ, ਪਰ ਬਾਅਦ ਦੇ ਵਿੱਚ ਪਤਾ ਲੱਗਿਆ ਕਿ ਇਹ ਡਰਾਈਵਰ ਹੈ ਜਿਹੜਾ ਉਹ ਨੀਂਦਰੇ ਦਾ ਬੁਰੀ ਤਰ੍ਹਾਂ ਪੀੜਤ ਸੀਗਾ। ਔਰ ਇਸ ਡਰਾਈਵਰ ਨੇ ਕਿਹਾ ਕਿ ਲਗਾਤਾਰ ਮੈਂ 48 ਘੰਟਿਆਂ ਤੋਂ ਇਹ ਗੱਡੀ ਚਲਾਉਣ ਡਿਆ, ਮੇਰਾ ਜਿਹੜਾ ਅਸਿਸਟੈਂਟ ਆ ਉਹ ਵੀ ਨੀਂਦਰੇ ਨਾਲ ਝੂਟੇ ਲੈਣ ਡਿਆ, ਮੈਨੂੰ ਵੀ ਝਪਕੀਆਂ ਆਉਂਦੀਆਂ ਪਈਆਂ, ਇਸ ਕਰਕੇ ਮੈਂ ਕਿਹਾ ਕਿ ਕੋਈ ਵੱਡਾ ਹਾਦਸਾ ਨਾ ਹੋ ਜਾਵੇ, ਇਸ ਕਰਕੇ ਗੱਡੀ ਨੂੰ ਰੋਕ ਦਿੱਤਾ ਜਾਵੇ ਕਿਉਂਕਿ ਮੇਰੇ ਵੱਸੋਂ ਬਾਹਰ ਹੋ ਰਹੀ ਹੈ ਗੱਲ। ਔਰ ਫਿਰ ਉਹਨੇ ਲਿਖਤੀ ਇੱਕ ਮੈਸੇਜ ਵੀ ਦਿਖਾਇਆ, ਉਹ ਕਹਿੰਦਾ ਕਿ ਮੈਂ ਲਿਖਤੀ ਸੂਚਨਾ ਭੇਜ ਚੁੱਕਾ ਕਿ ਭਾਈ ਮੇਰੇ ਤੋਂ ਗੱਡੀ ਨਹੀਂ ਚੱਲ ਰਹੀ, ਮੈਂ ਲਗਾਤਾਰ 48 ਘੰਟਿਆਂ ਤੋਂ ਗੱਡੀ ਚਲਾ ਰਿਹਾ। ਉਹਦੀ ਗੱਲ ਸੁਣਦੀ ਥਾਂ ਤੇ ਜਿਹੜੇ ਰੇਲਵੇ ਅਧਿਕਾਰੀ ਆ ਉਹ ਦੂਸਰੇ ਪਾਸੇ ਹੋ ਗਏ। ਉਹ ਕਹਿੰਦੇ ਆ ਕਿ ਇਹਨੇ ਗਲਤੀ ਕੀਤੀ ਆ ਕਿਉਂਕਿ ਇਸ ਤਰ੍ਹਾਂ ਟਰੈਕ ਦੇ ਵਿੱਚ ਗੱਡੀ ਖੜੀ ਕਰਨੀ ਜਿਹੜੀ ਆ ਉਹ ਇੱਕ ਵਿਭਾਗੀ ਅਣਗਹਿਲੀ ਆ, ਵਿਭਾਗੀ ਨਿਯਮ ਤੋੜਨ ਵਾਲੀ ਗੱਲ ਆ, ਤਾਂ ਇਹਦੇ ਤੇ ਕਾਰਵਾਈ ਹੋਊਗੀ। ਔਰ ਇਹਨੂੰ ਕਹਿ ਦਿੱਤਾ ਗਿਆ ਕਿ ਤੂੰ ਅੰਬਾਲੇ ਗੱਡੀ ਖੜੀ ਕਰਕੇ ਮੁੜ ਕੇ ਬੜੌਦੇ ਦੇ ਵਿੱਚ ਜਾ ਕੇ ਆਪਣੀ ਰਿਪੋਰਟ ਕਰ, ਫਿਰ ਤੇਰੇ ਨਾਲ ਕਰਦੇ ਆ ਹਿਸਾਬ ਕਿਤਾਬ। ਸੋ ਇਹ ਹਾਲ ਆ। ਜੇ ਉਹ ਡਰਾਈਵਰ ਗੱਡੀ ਇਸੇ ਤਰ੍ਹਾਂ ਲਈ ਜਾਂਦਾ ਤਾਂ ਵੀ ਉਹ ਮਰਿਆ ਸੀਗਾ, ਜੇ ਉਹਨੇ ਰੋਕ ਦਿੱਤੀ ਹੈ ਨੀਂਦਰੇ ਕਰਕੇ ਹੁਣ ਤਾਂ ਵੀ ਰਗੜਿਆ ਗਿਆ। ਸੋ ਬਹੁਤ ਇਸ ਸਮੇਂ ਸਾਡੇ ਇੱਥੋਂ ਦੀ ਇੱਕ ਵੱਡੀ ਮੁਸ਼ਕਿਲ ਆ ਕਿ ਜਿਹੜੇ ਡਰਾਈਵਰ ਆ ਉਹਨਾਂ ਦੇ ਸਿਹਤ ਦਾ ਖਿਆਲ ਨਹੀਂ ਰੱਖਿਆ ਜਾਂਦਾ, ਉਹਨਾਂ ਦੇ ਸਰੀਰਾਂ ਦਾ ਖਿਆਲ ਨਹੀਂ ਰੱਖਿਆ ਜਾਂਦਾ। ਮਸਲਨ ਜਿਹੜੇ ਟਰੱਕ ਡਰਾਈਵਰ ਆ ਉਹਨਾਂ ਦੇ ਮਾਲਕ ਵੀ ਇਹੋ ਹੀ ਉਹਨਾਂ ਨੂੰ ਟਾਈਮ ਦੇ ਦਿੰਦੇ ਆ ਕਿ ਆਹ ਭਾਈ ਇੰਨੇ ਵਜੇ ਤੋਂ ਇੰਨੇ ਵਜੇ ਤੱਕ ਉੱਥੇ ਤੋਂ ਪਹੁੰਚਣਾ ਚਾਹੀਦਾ। ਰਸਤੇ 'ਚ 2 ਦਿਨ ਲੱਗਦੇ ਆ ਜਾਂ 3 ਦਿਨ ਲੱਗਦੇ ਆ, ਉਹ ਇਹ ਨਹੀਂ ਵੇਖਣਾ ਕਿ ਇਹਨੇ ਸੌਣਾ ਕਦੋਂ ਆ, ਆਰਾਮ ਕਦੋਂ ਕਰਨਾ, ਨਹਾਉਣਾ ਧੋਣਾ ਕਦੋਂ। ਅਸੀਂ ਕਹਿੰਦੇ ਕਿ ਇੰਨੇ ਘੰਟਿਆਂ 'ਚ ਲੱਗਣੀ ਚਾਹੀਦੀ ਆ। ਇਹੀ ਹਾਲ ਬੱਸਾਂ ਦੇ ਡਰਾਈਵਰਾਂ ਦਾ ਵੀ ਆ। ਜਿਹੜੇ ਟੂਰ ਟਰੈਵਲ ਵਾਲੀਆਂ ਬੱਸਾਂ ਨੇ, ਟੂਰ ਟਰੈਵਲ ਵਾਲੀਆਂ ਬੱਸਾਂ, ਉਹਨਾਂ ਦੇ ਵਿੱਚ ਵੀ ਡਰਾਈਵਰਾਂ ਨੂੰ ਇਹੋ ਦਿੱਕਤ ਆ। ਆਹ ਹੁਣ ਰੇਲ ਗੱਡੀ ਵਾਲਾ 48 ਘੰਟੇ ਜਾਗਣਾ ਬਹੁਤ ਔਖਾ ਕੰਮ ਆ। ਜਦੋਂ ਹਾਦਸੇ ਹੁੰਦੇ ਆ ਤਾਂ ਜਦੋਂ ਫਿਗਰ ਕੱਢ ਕੇ ਉਹਨਾਂ ਦੇ ਕਾਰਨ ਲੱਭੇ ਜਾਂਦੇ ਆ ਤਾਂ ਦੇਖੋ, ਇੱਕ ਜਿੱਦਾਂ ਨਸ਼ਾ ਬਹੁਤ ਵੱਡਾ ਕਾਰਨ ਹੈ ਨਾ ਹਾਦਸਿਆਂ ਦਾ, ਇੰਡੀਆ ਦੇ ਵਿੱਚ ਨੀਂਦਰਾ ਵੀ ਇੱਕ ਬਹੁਤ ਵੱਡਾ ਕਾਰਨ ਹੈ ਕਿਉਂਕਿ ਇੱਥੇ ਡਿਊਟੀ ਤੈਅ ਨਹੀਂ ਹੈਗੀ ਡਰਾਈਵਰਾਂ ਦੀ। ਸੋ ਡਰਾਈਵਰ ਨੇ ਆਪਣੇ ਪੱਧਰ ਤੇ ਸਿਆਣਪ ਕੀਤੀ ਹੈ, ਪਰ ਉਹ ਸਿਆਣਪ ਪਤਾ ਨਹੀਂ ਅੱਗੇ ਜਾ ਕੇ ਉਹਨੂੰ ਕਿੰਨੀ ਕੁ ਮਹਿੰਗੀ ਪੈਣੀ ਹੈ। ਪਰ ਇਹ ਇੱਕ ਸਮੱਸਿਆ, ਇਸ ਸਮੱਸਿਆ ਪਾਸੇ ਧਿਆਨ ਦੇਣ ਦੀ ਜ਼ਰੂਰਤ ਹੈ ਜੀ। ਤੇ ਅੱਗੇ ਆਪਾਂ ਕਿਸਾਨਾਂ ਦੀ ਜੇ ਗੱਲ ਕਰੀਏ ਤੇ ਕਿਸਾਨਾਂ ਤੇ ਤਾਂ ਵੈਸੇ ਸਦਾ ਹੀ ਲਾਠੀਆਂ ਵਰਦੀਆਂ, ਤੇ ਹੁਣ ਅਗਲੀ ਖਬਰ ਆਈ ਹੈ ਕਿ ਦਿੱਲੀ ਕੂਚ ਕਰ ਰਹੇ ਕਿਸਾਨਾਂ ਤੇ ਜ਼ਬਰ। ਇਹਨਾਂ ਨੂੰ ਲਾਠੀਆਂ ਨਾਲ ਮਾਰਨ ਦੀ ਕੀ ਜ਼ਰੂਰਤ ਹੈ? ਤੇ ਬਸ ਕਿਸਾਨ ਦੇ ਘਰੇ ਪੈਦਾ ਹੋਏ ਆ, ਬਸ ਇੰਨਾ ਹੀ ਬਹੁਤ ਹੈ ਇਹਨਾਂ ਦੇ ਮਰਨ ਲਈ। ਇਹ ਤੇ ਕਿਸਾਨ ਹੈ, ਬਸ ਇੰਨਾ ਹੀ ਬਹੁਤ ਆ, ਇਹਨਾਂ ਨੂੰ ਗੋਲੀਆਂ ਮਾਰਨ ਦੀ ਜ਼ਰੂਰਤ ਹੀ ਨਹੀਂ। ਪਰ ਇਹ ਨਾ ਸਿਰਫ ਗੋਲੀਆਂ ਭਰਾਉਂਦੇ ਆ, ਜਿਵੇਂ ਮੱਧ ਪ੍ਰਦੇਸ਼ 'ਚ 2 ਦਫਾ ਕਿਸਾਨਾਂ ਨੂੰ ਗੋਲੀਆਂ ਨਾਲ ਭੁੰਨਿਆ ਗਿਆ। ਸਾਡੇ ਪੰਜਾਬ ਦੇ ਵਿੱਚ ਕਿਸਾਨਾਂ ਦੇ ਨਾਲ ਕੀ ਕੁਛ ਹੋਇਆ ਸਭ ਨੂੰ ਪਤਾ ਹੈ।
ਹੁਣ ਜਿਸ ਤਰੀਕੇ ਨਾਲ ਦਿੱਲੀ ਇਸ ਕਿਸਾਨ ਗਰੁੱਪ ਦਾ ਇੱਕ ਤਰ੍ਹਾਂ ਨਾਲ ਕਹੀਏ ਕਿ ਵਹਿਰ ਕੱਢ ਰਹੀ ਹੈ ਜਬਰ ਵਾਲਾ, ਦੇਖਣ ਵਾਲੀ ਗੱਲ ਹੀ ਹੈ ਕਿ ਇਹਨਾਂ ਕਿਸਾਨਾਂ ਦੀ ਇਹ ਜਿਹੜੀ ਦੁਰਗਤ ਹੋਈ ਹੈ, ਉਸ ਦੁਰਗਤ ਤੋਂ ਇਹਨਾਂ ਨੂੰ ਨਿਜਾਤ ਦਿਵਾਉਣ ਦੀ ਥਾਂ ਤੇ ਜ਼ਬਰ ਦਾ ਸ਼ਿਕਾਰ ਬਣਾਇਆ ਜਾ ਰਿਹਾ। ਇਹ ਸਭ ਤੋਂ ਵੱਡੀ ਤਰਾਸਦੀ ਹੈ ਔਰ ਉਸ ਦੇਸ਼ ਦੀ ਤਰਾਸਦੀ ਆ ਜਿਸ ਦੇਸ਼ ਦੀ ਬੈਕਬੋਨ ਕਹੀ ਜਾਂਦੀ ਹੈ ਖੇਤੀਬਾੜੀ। ਇਹਨਾਂ ਸੰਗਠਨਾਂ ਨੇ ਐਤਕੀ ਇੱਕਮਤ ਹੋ ਕੇ ਐਲਾਨ ਕੀਤਾ ਸੀਗਾ ਕਿ ਅਸੀਂ ਪਾਰਲੀਮੈਂਟ ਦਾ ਘਿਰਾਓ ਕਰਨਾ ਕਿਉਂਕਿ ਸਾਡੀਆਂ ਮੰਗਾਂ ਪੂਰੀਆਂ ਨਹੀਂ ਕਰ। ਮੇਰੇ ਖਿਆਲ ਦੇ ਨਾਲ 61 ਵੱਡੇ ਕਿਸਾਨ ਸੰਗਠਨ ਇਸ ਪ੍ਰੋਟੈਸਟ ਦੇ ਵਿੱਚ ਇਕੱਠੇ ਹੋਏ ਸਨ। ਪੰਜਾਬ ਦੇ ਵਿੱਚੋਂ ਐਤਕੀ ਇੱਕ ਵੱਖਰਾ ਨਜ਼ਾਰਾ ਵੇਖਣ ਨੂੰ ਮਿਲਿਆ ਕਿਉਂਕਿ ਆਮ ਤੌਰ ਤੇ ਕਿਸਾਨ ਜਿਹੜੇ ਆ ਉਹ ਰੇਲਾਂ ਤੇ ਦਿੱਲੀ ਪਹੁੰਚਦੇ ਆ। ਇਸ ਵਾਰੀ ਇਹਨਾਂ ਨੇ ਆਖਿਆ ਸੀਗਾ ਕਿ ਅਸੀਂ ਆਪਣਾ ਰਾਸ਼ਨ ਪਾਣੀ ਵਿੱਚ ਰੱਖ ਕੇ ਦਿੱਲੀ ਟਰਾਲੀਆਂ ਤੇ ਜਾਣਾ। ਹੁਣ ਕਮਾਲ ਵੇਖੋ ਕਿ ਦਿੱਲੀ ਦੇ ਵਿੱਚ ਤੇ ਚਲੋ ਸਰਕਾਰ ਆਮ ਆਦਮੀ ਪਾਰਟੀ ਦੀ ਸੈਂਟਰ ਦੇ ਵਿੱਚ ਉੱਥੇ ਭਾਜਪਾ ਰਾਜ ਕਰਦੀ ਆ, ਹਰਿਆਣੇ ਦੇ ਵਿੱਚ ਫਿਰ ਆ ਜਾਈਏ ਤੇ ਭਾਜਪਾ ਰਾਜ ਕਰਦੀ ਹੈ, ਪੰਜਾਬ ਦੇ ਵਿੱਚ ਆ ਜਾਈਏ ਇੱਥੇ ਕਾਂਗਰਸ ਦੀ ਸਰਕਾਰ ਹੈ। ਤੇ ਕਮਾਲ ਇਹ ਹੋਇਆ ਕਿ ਪੰਜਾਬ ਦੇ ਕਿਸਾਨਾਂ ਨੂੰ ਪੰਜਾਬ ਦੀ ਸਰਕਾਰ ਨੇ ਰੋਕ ਲਿਆ। ਲੋਕ ਹੈਰਾਨ ਸਨ ਕਿ ਕੀ ਇੱਥੇ ਭਾਜਪਾ ਦੀ ਸਰਕਾਰ ਚੱਲਦੀ ਹੈ ਜਾਂ ਕੇਂਦਰ 'ਚ ਕਾਂਗਰਸ ਦੀ ਸਰਕਾਰ ਚੱਲਦੀ ਪਈ ਹੈ। ਤੇ ਕਿਸਾਨਾਂ ਨੂੰ ਇੱਥੇ ਰੋਕ ਲਿਆ ਔਰ ਸਖਤੀ ਦੇ ਨਾਲ ਰੋਕਿਆ ਕੈਪਟਨ ਸਰਕਾਰ ਨੇ। ਬਰਨਾਲਾ, ਮਾਨਸਾ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਕਿਸਾਨ ਜਿੱਥੇ ਇਹਨਾਂ ਦੀਆਂ ਟਰਾਲੀਆਂ ਰੋਕੀਆਂ ਗਈਆਂ ਉੱਥੇ ਧਰਨੇ ਲਾ ਕੇ ਬੈਠੇ ਹੋਏ ਆ। ਹਾਲਾਂਕਿ ਇਹ ਗੱਲ ਵੱਖਰੀ ਹੈ ਕਿ ਸਾਡਾ ਮੀਡੀਆ ਜਿਹੜਾ ਉਹ ਅੱਖ ਬਚਾ ਕੇ ਇਹਨਾਂ ਦੇ ਕੋਲੋਂ ਲੰਘ ਜਾਂਦਾ, ਇਹਨਾਂ ਦੀਆਂ ਸਮੱਸਿਆਵਾਂ ਕਦੇ ਲੋਕਾਂ ਤੱਕ ਨਹੀਂ ਪਹੁੰਚਾਉਂਦਾ ਕਿ ਆਖਰ ਟਰਾਲੀਆਂ ਤੇ ਰਾਸ਼ਨ ਪਾਣੀ ਰੱਖ ਕੇ ਇਹ ਜਾ ਕਿਉਂ ਰਹੇ, ਇਹਨਾਂ ਦੀ ਸਮੱਸਿਆ ਕੀ ਆ। ਤਾਂ ਇਸ ਤਰ੍ਹਾਂ ਹੀ ਹਰਿਆਣੇ ਦੇ ਵਿੱਚ ਹੋਇਆ। ਹਰਿਆਣੇ ਦੇ ਵਿੱਚ ਵੀ ਜਿੱਥੋਂ ਕਿਸਾਨ ਲੰਘ ਰਹੇ ਸਨ ਉੱਥੇ ਉਹਨਾਂ ਨੂੰ ਰੋਕ ਲਿਆ ਗਿਆ। ਤੇ ਕੱਲ ਯਮੁਨਾ ਨਗਰ ਦੇ ਵਿੱਚ ਤੇ ਬਹੁਤ ਵੱਡੇ ਪੱਧਰ ਤੇ ਇਹਨਾਂ ਤੇ ਲਾਠੀਚਾਰਜ ਕਰ ਦਿੱਤਾ ਗਿਆ, ਰਬੜ ਦੀਆਂ ਗੋਲੀਆਂ ਵੀ ਚਲਾਈਆਂ ਗਈਆਂ। ਹੁਣ ਕਿਸਾਨਾਂ ਤੇ ਉਲਟਾ 307 ਦਾ ਪਰਚਾ ਦਰਜ ਕਰ ਦਿੱਤਾ ਗਿਆ ਔਰ 150 ਕਿਸਾਨ ਨੇ ਜਿਨ੍ਹਾਂ ਤੇ 307 ਦਾ ਪਰਚਾ ਦਰਜ ਕਰ ਦਿੱਤਾ ਗਿਆ। ਆਖਿਰ ਜੀ ਇਹਨਾਂ ਨੇ ਅੱਗੋਂ ਪੱਥਰ ਸੁੱਟੇ ਆ ਕਿ ਹੁਣ ਜਦੋਂ ਤੁਸੀਂ ਅੱਗੋਂ ਡਾਂਗਾ ਮਾਰੋਗੇ, ਗੋਲੀਆਂ ਚਲਾਓਗੇ ਤੇ ਅਗਲਾ ਤੁਸੀਂ ਮਾੜਾ ਮੋਟਾ ਆਪਣਾ ਬਚਾਅ ਕਰੋਗੇ। ਤੇ ਕਮਾਲ ਦੀ ਗੱਲ ਇਹ ਆ ਕਿ ਜਿਹੜਾ ਇਹ 307 ਦਾ ਫੰਡਾ ਵਰਤਿਆ ਗਿਆ ਇਹਦੇ ਵਿੱਚ ਇੱਕ ਵੀ ਪੁਲਿਸ ਵਾਲੇ ਦੇ ਕੋਈ ਸੱਟ ਨਹੀਂ ਵੱਜੀ। ਇਰਾਦਾ ਕਤਲ ਉਦਾਂ ਆਪਾਂ ਸਮਝਦੇ ਹਾਂ ਕਿ ਕੋਈ ਸ਼ਾਰਪ ਸੱਟ ਵੱਜੀ ਹੋਵੇ, ਕੋਈ ਜਾਨਲੇਵਾ ਹਮਲਾ ਹੋਵੇ। ਇੱਕ ਵੀ ਪੁਲਿਸ ਵਾਲੇ ਦੇ ਇੱਥੋਂ ਤੱਕ ਕਿ ਨਹੁੰ ਚੋਂ ਵੀ ਲਹੂ ਨਹੀਂ ਨਿਕਲਿਆ, ਪਰ ਬਾਵਜੂਦ ਇਸ ਦੇ ਕਿ ਕੋਈ ਗੰਭੀਰ ਸੱਟ ਨਹੀਂ ਲੱਗੀ, ਕੋਈ ਕਿਸੇ ਦੇ ਪੱਥਰ ਨਹੀਂ ਵੱਜਾ, 307 ਤਹਿਤ ਪਰਚਾ ਕੱਟ ਦਿੱਤਾ ਗਿਆ। ਸੋ ਇਹ ਸ਼ਾਇਦ ਇਸੇ ਕਰਕੇ ਆ ਕਿ ਇਹਨਾਂ ਕਿਸਾਨਾਂ ਦਾ ਜਿਹੜਾ ਸੰਘਰਸ਼ ਹੈ ਤਾਰੋ ਤੀਡੋ ਕਰ ਦਿੱਤਾ ਜਾਵੇ। ਉਦਾਂ ਮੈਂ ਸਮਝਦਾ ਕਿ ਕਿਸਾਨਾਂ ਦੇ ਕੋਲ ਮੌਕਾ ਹੁਣ ਮੌਕਾ ਅਨੁਕੂਲ ਆ ਕਿਉਂਕਿ ਇਹ ਜਿਹੜੀ ਸਰਕਾਰ ਨੇ ਗਾਂ ਇਲੈਕਸ਼ਨ 'ਚ ਜਾਣਾ, ਬਸ ਵਰਾ ਕੋਈ ਇਹਦਾ ਰਹਿ ਗਿਆ ਗਾਂ ਇਹਨਾਂ ਨੇ ਫਿਰ ਇਮਤਿਹਾਨ 'ਚ ਬਹਿਣਾ। ਇਹ ਸਮਾਂ ਜਦੋਂ ਇਹ ਕਿਸਾਨ ਸਰਕਾਰਾਂ ਤੇ ਦਬਾਅ ਬਣਾ ਸਕਦੇ, ਚਾਹੇ ਉਹ ਸਟੇਟ ਸਰਕਾਰ ਹੈ ਚਾਹੇ ਉਹ ਕੇਂਦਰ ਦੀ ਸਰਕਾਰ ਹੈ, ਕਿਉਂਕਿ ਸਟੇਟ ਸਰਕਾਰ ਵੀ ਅੱਜ ਕੱਲ੍ਹ ਬਹੁਤੀ ਜਿਹੜੀ ਹੈ ਉਹ ਭਾਰਤੀ ਜਨਤਾ ਪਾਰਟੀ ਦੀ ਹੈ, ਬਹੁਤੇ ਰਾਜਾਂ 'ਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ। ਤਾਂ ਜੇ ਇਹਨਾਂ ਦਾ ਕੋਆਰਡੀਨੇਸ਼ਨ ਵਧੀਆ ਹੋਵੇ ਕਿਸਾਨਾਂ ਦਾ ਔਰ ਇਸ ਤੋਂ ਇਲਾਵਾ ਜਿਹੜੇ ਮਜ਼ਦੂਰ ਹੈ ਜੇ ਉਹਨਾਂ ਦੀ ਵੀ ਲਾਮਬੰਦੀ ਹੋ ਜਾਏ, ਇਹਨਾਂ ਦੇ ਨਾਲ ਇਕੱਠੇ ਹੋ ਜਾਣ, ਇਹ ਦਬਾਅ ਬਣਾ ਸਕਦੇ, ਇਹਦੇ 'ਚ ਕੋਈ ਸ਼ੱਕ ਨਹੀਂ। ਹਾਂ, ਇਹਨਾਂ ਨੂੰ ਬਹੁਤ ਵੱਡੀਆਂ ਮੁਸ਼ਕਿਲਾਂ ਝੱਲਣੀਆਂ ਪੈਣੀਆਂ ਕਿਉਂਕਿ ਜੇ ਕਿਸਾਨ ਦਿੱਲੀ 'ਚ ਪਹੁੰਚਦੇ ਆ ਤਾਂ ਫਿਰ ਮੋਦੀ ਸਰਕਾਰ ਲਈ ਦਿੱਕਤ ਆਉਣੀ ਹੈ। ਸੋ ਸਾਰਾ ਕੁਛ ਕੀਤਾ ਜਾਊਗਾ, ਹਰ ਹਰਬਾ ਵਰਤਿਆ ਜਾਊਗਾ, ਪਰ ਫਿਰ ਵੀ ਇਹ ਕਿਸਾਨ ਦੀ ਦੇਖੋ ਕਿੰਨੀ ਵੱਡੀ ਤਰਾਸਦੀ ਹੈ। ਉਹ ਨਾ ਸਿਰਫ ਪੇਟ ਭਰਦਾ ਬਲਕਿ ਆਪਣੇ ਖਾਲੀ ਪੇਟ ਦੀ ਜਦੋਂ ਦਵਾਈ ਦਿੰਦਾ ਤਾਂ ਫਿਰ ਉਹ ਆਪਣੇ ਪਿੰਡੇ ਤੇ ਡਾਂਗਾ ਵੀ ਖਾਂਦਾ ਤੇ ਕਈ ਵਾਰੀ ਆਪਣੀ ਛਾਤੀ ਤੇ ਗੋਲੀਆਂ ਵੀ ਚੱਲਦਾ। ਪਰ ਫਿਰ ਵੀ ਬਾਵਜੂਦ ਇਸਦੇ ਇਹ ਸਾਡੇ ਨੇਤਾ ਜਿਹੜੇ ਉਹ ਕਹਿੰਦੇ ਜੈ ਜਵਾਨ ਤੇ ਜੈ ਕਿਸਾਨ। ਜੀ ਬਿਲਕੁਲ। ਜੇ ਕਿਸਾਨਾਂ ਦੀ ਆਪਾਂ ਗੱਲ ਕਰ ਲਈਏ, ਜੋ ਉਹਨਾਂ ਨੇ ਇਹਨਾਂ ਨੂੰ ਵੋਟਾਂ ਪਾਈਆਂ ਸੀ ਉਹਨਾਂ ਦਾ ਇਹ ਵਿੱਚ ਮੋੜ ਰਹੀਆਂ ਨੇ ਜੀ ਸਰਕਾਰਾਂ। ਤੇ ਅਖੀਰ ਦੇ ਵਿੱਚ ਗੱਲ ਕਰਦੇ ਹਾਂ ਵੱਡੇ ਟਰਾਂਸਪੋਰਟਰਾਂ ਦੇ ਪੁੱਠੇ ਦਿਨ ਆਉਣੇ ਤੈਅ। ਦੇਖੋ ਇਹ ਜਿਹੜੀ ਨਵੀਂ ਟਰਾਂਸਪੋਰਟ ਪਾਲਿਸੀ ਆਉਣ ਡਈ ਆ ਇਹਦੇ ਵਿੱਚ ਕਾਫੀ ਵੱਡੇ ਘਰਾਣੇ ਆ ਜਿਹੜੇ ਉਹ ਇਫੈਕਟਿਵ ਹੋਣਗੇ, ਜਿੱਦਾਂ ਬਾਦਲ ਪਰਿਵਾਰ ਦੀਆਂ ਬੱਸਾਂ, ਜਿੱਦਾਂ ਕਾਂਗਰਸੀ ਜਸਬੀਰ ਸਿੰਘ ਡਿੰਪਾ ਦੀਆਂ ਬੱਸਾਂ, ਜਿੱਦਾਂ ਇੱਕ ਹੋਰ ਅਕਾਲੀ ਟਰਾਂਸਪੋਰਟਰ ਆ ਹਰਦੀਪ ਸਿੰਘ ਢਿੱਲੋਂ ਉਰਫ ਡਿੰਪੀ ਢਿੱਲੋਂ, ਉਹਦੀਆਂ ਬੱਸਾਂ ਨੇ। ਹੋਰ ਵੀ ਕਈ ਟਰਾਂਸਪੋਰਟ ਆ ਜਿੱਦਾਂ ਕੱਲੋਂ ਟਰਾਂਸਪੋਰਟ ਆ। ਇਸ ਤਰ੍ਹਾਂ ਕਈ ਟਰਾਂਸਪੋਰਟਾਂ ਨੇ ਜਿਹੜੀਆਂ ਇਹ ਸਿਆਸੀ ਘਰਾਣਿਆਂ ਦੀਆਂ ਟਰਾਂਸਪੋਰਟਾਂ ਨੇ। ਇਹਨਾਂ ਦੇ ਦਿਨ ਪੁੱਠੇ ਆਉਣਗੇ। ਦਿਨ ਪੁੱਠੇ ਇਸ ਕਰਕੇ ਆਉਣੇ ਆ ਕਿ ਹੁਣ ਮੌਕਾ ਆ ਗਿਆ ਜਦੋਂ ਨਵੀਂ ਟਰਾਂਸਪੋਰਟ ਪਾਲਿਸੀ ਸਰਕਾਰ ਬਣਾਉਣ ਜਾ ਰਹੀ ਹੈ, ਪਰ ਇਹ ਖੁਸ਼ੀ ਨਾਲ ਨਹੀਂ ਬਣਾਉਣ ਜਾ ਰਹੀ, ਇਹ ਮਜਬੂਰੀ 'ਚ ਬਣਾਉਣ ਜਾ ਰਹੀ ਹੈ। ਔਰ ਹੁਣ ਇਹਨਾਂ ਨੇ
ਜਿਹੜਾ ਇਹਨਾਂ ਦਾ ਟਰਾਂਸਪੋਰਟ ਕਮਿਸ਼ਨਰ ਆ ਉਹਦੇ ਤੋਂ ਇੱਕ ਲੈਟਰ ਵੀ ਜਾਰੀ ਕਰਵਾ ਦਿੱਤਾ, ਜਿੰਨੀਆਂ ਸਾਡੀਆਂ ਇੱਥੋਂ ਦੀਆਂ ਰੀਜਨਲ ਅਥਾਰਟੀਆਂ ਨੇ, ਟਰਾਂਸਪੋਰਟ ਅਥਾਰਟੀਆਂ, ਉਹਨਾਂ ਨੂੰ ਇੱਕ ਲੈਟਰ ਜਾਰੀ ਕਰਾ ਦਿੱਤਾ ਕਿ ਜਿਨ੍ਹਾਂ ਰੂਟਾਂ ਤੇ ਨਜਾਇਜ਼ ਵਾਧਾ ਹੋਇਆ ਸੀਗਾ, ਅਸਲ ਦੇ ਵਿੱਚ ਅੱਗੇ ਵੀ ਆਪਾਂ ਗੱਲ ਕੀਤੀ ਹੈ ਕਈ ਦਫਾ ਆਪਣੇ ਪ੍ਰੋਗਰਾਮ 'ਚ, ਕਿ ਇਹਨਾਂ ਟਰਾਂਸਪੋਰਟਰਾਂ ਨੇ, ਵੱਡੇ ਟਰਾਂਸਪੋਰਟਰਾਂ ਨੇ ਟਰਾਂਸਪੋਰਟ ਡਿਪਾਰਟਮੈਂਟ ਤੇ, ਕਿਉਂਕਿ ਇਹਨਾਂ ਦੀ ਮੁੱਠੀ 'ਚ ਸੀਗਾ, ਇੱਕ ਤਰੀਕਾ ਇਹ ਵਰਤਿਆ ਕਿ ਇਹਨਾਂ ਨੇ ਆਪਣੇ ਪਰਮਿਟਾਂ ਦੇ ਜਿਹੜੇ ਵਾਏ ਸੀਗੇ ਉਹ 25 ਕਿਲੋਮੀਟਰ ਦੀ ਆੜ ਦੇ ਵਿੱਚ ਕਈ ਕਿਲੋਮੀਟਰ ਵਧਾ ਲਏ। ਮਸਲਨ 25 ਇੱਧਰ ਨੂੰ ਕਰਕੇ 100 ਕਿਲੋਮੀਟਰ ਦਾ ਵਾਧਾ ਲੈ ਲਿਆ, ਕਿਸੇ ਨੇ 60 ਕਿਲੋਮੀਟਰ ਦਾ ਵਾਧਾ ਲੈ ਲਿਆ, ਕਿਸੇ ਨੇ 2 ਦਫਾ ਲੈ ਲਿਆ 25 ਦਾ, ਕਿਸੇ ਨੇ 3 ਦਫਾ ਲੈ ਲਿਆ। ਏਦਾਂ ਕਰਕੇ ਇਹਨਾਂ ਨੇ ਨਜਾਇਜ਼ ਤੌਰ ਤੇ ਰੂਟ ਵਧਾਏ ਸਨ। ਤਾਂ ਹਾਈ ਕੋਰਟ ਨੇ 2012 ਦੇ ਵਿੱਚ ਹੀ ਇੱਕ ਜਨਤਕ ਪਟੀਸ਼ਨ ਤੇ ਸੁਣਵਾਈ ਕਰਦਿਆਂ ਸਰਕਾਰ ਨੂੰ ਇਹਨਾਂ ਪਰਮਿਟਾਂ ਨੂੰ ਕੈਂਸਲ ਕਰਨ ਦੇ ਹੁਕਮ ਦਿੱਤੇ ਸਨ, ਕਿਉਂਕਿ ਉਦੋਂ ਸਰਕਾਰ ਅਕਾਲੀ ਭਾਜਪਾ ਸੀਗੀ, ਤਾਂ ਅਕਾਲੀ ਭਾਜਪਾ ਦੀਆਂ ਆਪਦੀਆਂ ਬੱਸਾਂ ਦੌੜਦੀਆਂ ਸੀਗੀਆਂ, ਤਾਂ ਉਹਨਾਂ ਨੇ ਇਸ ਮਾਮਲੇ ਤੇ ਬਹੁਤਾ ਵਿਚਾਰ ਨਹੀਂ ਕੀਤਾ, ਕੰਮ ਚੱਲਦਾ ਰਿਹਾ। 2016 ਦੇ ਵਿੱਚ ਫਿਰ ਸੁਣਵਾਈ ਹੋਈ, ਤਾਂ ਜਿੰਨੇ ਇਹ ਰੂਟ ਟ੍ਰਿਪ ਸੀਗੇ ਸਾਰਿਆਂ ਤੇ ਫਿਰ ਰੋਕ ਲਾ ਦਿੱਤੀ ਗਈ। ਹਾਲਾਂਕਿ ਉਦੋਂ ਜਦੋਂ 2012 ਦੇ ਵਿੱਚ ਇਹ ਫੈਸਲਾ ਹੋਇਆ ਸੀਗਾ, ਵੈਸੇ ਤੇ ਤੁਰੰਤ ਪ੍ਰਭਾਵ 'ਚ ਲਾਗੂ ਹੋ ਜਾਣਾ ਚਾਹੀਦਾ ਸੀਗਾ, ਪਰ ਸੁਖਬੀਰ ਸਿੰਘ ਬਾਦਲ ਨੇ ਇੱਕ ਟਰਾਂਸਪੋਰਟ ਪਾਲਿਸੀ ਦੇ ਨਾਮ ਤੇ ਥੋੜਾ ਜਿਹਾ ਖੇਡ ਦਿੱਤਾ। ਉਹਦੇ ਨਾਲ ਹੋਇਆ ਕਿ ਜਿਹੜੀਆਂ ਇੰਟੀਗਰਲ AC ਬੱਸਾਂ ਸਨ, ਲਗਜ਼ਰੀ ਬੱਸਾਂ ਸੀ, ਉਹਨਾਂ ਦਾ 7.5 ਰੁਪਏ ਪ੍ਰਤੀ ਕਿਲੋਮੀਟਰ ਦਾ ਜਿਹੜਾ ਕਿਰਾਇਆ ਸੀ ਉਹ ਘਟਾ ਕੇ ਪੌਣੇ ਕੁ 3 ਰੁਪਏ ਕਰ ਲਿਆ। ਦੂਜੀਆਂ ਸਧਾਰਨ ਬੱਸਾਂ ਸੀ ਜਿਹੜੀਆਂ, ਉਹਨਾਂ ਦੇ ਕੁਛ ਪੈਸੇ ਘਟਾ ਦਿੱਤੇ ਟੈਕਸ ਦੇ ਵਿੱਚੋਂ, ਬਾਕੀ ਉੱਦਾਂ ਕਰਕੇ ਲੀਪਾਪੋਚੀ ਕਰਕੇ ਕੰਮ ਚਲਾ ਲਿਆ। ਬਾਅਦ ਦੇ ਵਿੱਚ 2016 'ਚ ਜਦੋਂ ਇਹ ਰੂਟ ਕੈਂਸਲ ਕਰਨ ਦੀ ਵਾਰੀ ਆਈ, ਕਿਉਂਕਿ ਉਦੋਂ ਤੱਕ ਇੱਥੇ ਕੋਡ ਆਫ ਕੰਡਕਟ ਲੱਗ ਚੁੱਕਾ ਸੀਗਾ, ਇਹ ਮਸਲਾ ਆਇਆ ਗਿਆ ਹੋ, ਤਾਂ ਬਾਅਦ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਈ। ਇਹਨਾਂ ਨੇ ਪਹਿਲੀ ਕੈਬਨਿਟ ਮੀਟਿੰਗ 'ਚ ਇੱਦਾਂ ਦਾ ਐਲਾਨ ਕਰ ਦਿੱਤਾ ਸੀਗਾ, ਪਰ ਤੁਸੀਂ ਆਪ ਦੇਖ ਲਓ ਕਿ ਹੁਣ ਲਗਭਗ ਸਾਲ ਹੋ ਗਿਆ, ਔਰ ਹੁਣ ਵੀ ਇਹ ਟਰਾਂਸਪੋਰਟ ਪਾਲਿਸੀ ਤਾਂ ਆ ਰਹੀ ਹੈ ਕਿਉਂਕਿ ਹਾਈ ਕੋਰਟ ਦੇ ਵਿੱਚ ਕੱਲ ਸੁਣਵਾਈ ਹੋਈ ਹੈ, ਇਹਨਾਂ ਨੂੰ ਉੱਥੇ ਜਾ ਕੇ ਖਰੜਾ ਪੇਸ਼ ਕਰਨਾ ਹੀ ਪੈਣਾ ਸੀਗਾ। ਸੋ ਹਾਈ ਕੋਰਟ ਦੇ ਡੰਡੇ ਤੋਂ ਡਰਦਿਆਂ ਪਾਲਿਸੀ ਲਿਆਂਦੀ ਹੈ, ਪਰ ਇਸ ਪਾਲਿਸੀ ਦੇ ਵਿੱਚ ਹੁਣ ਸਿੱਧੇ ਤੌਰ ਤੇ ਆਪਾਂ ਦੇਖੀਏ ਤੇ ਐਸੇ ਕਈ ਰੂਟ ਆ, ਮੇਰੇ ਖਿਆਲ ਦੇ ਨਾਲ 7531 ਬਣੇ ਆ ਕੁੱਲ, ਜਿਨ੍ਹਾਂ ਦੇ ਵਿੱਚ ਇਹ ਨਜਾਇਜ਼ ਵਾਧਾ ਕੀਤਾ ਸੀਗਾ। 7531 ਬੱਸ ਰੂਟ ਆ ਜਿਹੜੇ ਉਹ ਅਫੈਕਟਡ ਹੋਣਗੇ। ਸੋ ਇਹਦੇ ਵਿੱਚ ਕੁਛ ਵੱਡੇ ਘਰਾਣੇ ਆ, ਪਰ ਮੇਰੇ ਖਿਆਲ ਦੇ ਨਾਲ ਵੱਡੇ ਘਰਾਣਿਆਂ ਨੂੰ ਬਹੁਤਾ ਫਰਕ ਨਹੀਂ ਪੈਣਾ, ਕਿਉਂਕਿ ਉਹਨਾਂ ਨੇ ਜਿੰਨਾ ਮਾਲ ਸਮੇਟਣਾ ਸੀ ਉਹ ਸਮੇਟ ਲਿਆ। ਬਿਲਕੁਲ ਜੀ, ਉਹਨਾਂ ਨੇ ਜਿਹੜੀ ਮਲਾਈ ਖਾਣੀ ਸੀ ਉਹ ਖਾ ਲਈ ਆ। ਬਹੁਤ ਬਹੁਤ ਧੰਨਵਾਦ ਮਿੰਟੂ ਜੀ। ਜੀ ਸ਼ੁਕਰੀਆ। ਤੇ ਸਰੋਤੇ ਨਾਮ ਮਿੰਟੂ ਗੁਰਸਰੀਆ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਹੁਣ ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।